ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 22 ਅਪ੍ਰੈਲ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਗਲੋਬਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਰਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਇਹ ਹੁਣ ਜਿਹੜੇ ਘਪਲੇ ਆ ਪੰਜਾਬ ਦੇ ਵਿੱਚ ਰੋਜ਼ ਕਈ ਮੈਨੂੰ ਲੱਗਦਾ ਨਿਕਲਣੇ ਸ਼ੁਰੂ ਹੋ ਗਏ ਆ। ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਵੀ CBI ਹੁਣ ਪੱਕੀ ਆ ਕੇ ਡੇਰਾ ਲਾ ਲਵੇ। ਇੱਕ ਹੋਰ ਘਪਲਾ ਨਿਕਲਿਆ ਆ, 2 ਅਧਿਕਾਰੀ ਬਰਖਾਸਤ, 3 ਮੁਅੱਤਲ। ਕੁਝ ਦਿਨ ਪਹਿਲਾਂ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਉੱਤੇ ਬਨਾਮ ਆਸਟ੍ਰੇਲੀਆ ਵਾਲਾ ਮੈਚ ਪਿਆ ਸੀਗਾ ਤੇ ਸਾਡੇ ਜਿਹੜੇ ਇੱਥੋਂ ਦੇ ਰਾਜਨੇਤਾ ਸੀ ਉਹ ਹੋਬੋ ਕੇ ਕਹਿੰਦੇ ਸੀ ਸਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਜਿਹੜਾ ਬੀਬਾ ਰਾਣਾ, ਬੜਾ ਬੀਬਾ ਰਾਣਾ, ਉਸ ਬੀਬੇ ਰਾਣੇ ਨੇ ਚੰਦ ਚਾੜਿਆ ਜੀ। ਜਿਹੜੇ ਲੋਕ ਉਦੋਂ ਸਫਾਈਆਂ ਦਿੰਦੇ ਸੀ ਤੇ ਉਹ ਅੱਜ ਇਹਨਾਂ ਦਾ ਵੇਖ ਕੇ ਕੰਮ ਕਰ ਉਹ ਆਪਣੇ ਆਪ ਤੇ ਵੀ ਫਿੱਟ ਲਾਂਤ ਪਾਉਂਦੇ ਪਏ ਕਿ ਅਸੀਂ ਇਹਦੀ ਵਕਾਲਤ ਕਰਦੇ ਪਏ ਸੀ ਇਸ ਬੋਰਡ ਦੀ ਕਿ ਨਹੀਂ ਸਾਡਾ ਬੋਰਡ ਹੈ ਜਿਹੜਾ ਉਹ ਏਡਾ ਵੀ ਗਿਆ ਗੁਜ਼ਰਿਆ ਨਹੀਂ ਜਿਹੜੇ ਇਲਜ਼ਾਮ ਲੱਗਦੇ ਪਏ। ਇਹਦੇ ਵਿੱਚ ਕੀ ਹੈ ਜੀ ਕਿ 23 ਕਰੋੜ ਰੁਪਏ ਜਿਹੜਾ ਉਹ ਚਿੱਥ ਲਿਆ ਗਿਆ, ਚਿੱਥ ਮਤਲਬ ਕਿ ਲੰਘਾ ਲਿਆ ਗਿਆ ਸੰਘੋ ਥੱਲੇ। 23 ਕਰੋੜ ਰੁਪਏ ਜਿਹੜਾ ਸੀਗਾ ਉਹ ਕੇਂਦਰ ਨੇ ਭੇਜਿਆ ਸੀ ਆਰਟਸ ਐਂਡ ਕਰਾਫਟਸ ਦੇ ਜਿਹੜੇ ਹੁੰਦੇ ਆ ਕਮਰੇ ਉਸਾਰਨ ਲਈ, ਆਰਟਸ ਐਂਡ ਜਿਹੜੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਉਹ ਭੇਜਿਆ ਗਿਆ ਸੀਗਾ। ਤੇ ਉਹ ਜਿਹੜੇ ਕਮਰੇ ਸੀਗੇ ਉਹਦੇ ਸਾਰੀਆਂ ਇੱਟਾਂ, ਰੇਤਾ, ਬਜਰੀ ਸਭ ਕੁਛ ਸਾਫ਼। ਇਹਦੇ ਵਿੱਚ ਹੁਣ ਜਿਹੜੇ 5 ਜਣੇ ਆ ਉਹ ਇਹ ਮੁਅੱਤਲ ਕਰ ਦਿੱਤੇ ਗਏ ਆ। ਉਹਦੇ ਵਿੱਚ ਗੁਰਿੰਦਰਪਾਲ ਸਿੰਘ ਬਾਠ ਵੀ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਕੱਤਰ ਹੈ, ਬਹੁਤ ਵੱਡਾ ਅਹੁਦਾ ਹੈ ਸਕੱਤਰ ਦਾ। ਜੇ ਇਸ ਬੋਰਡ ਦੀ ਗੱਲ ਕਰੀਏ ਉਹ ਇਸ ਸਾਰੇ ਕਾਲੇ ਮਾਲੇ ਦਾ ਜਿਹੜਾ ਕਰਤਾ ਧਰਤਾ ਦੱਸਿਆ ਜਾਂਦਾ ਹੈ। ਹੁਣ ਜਿਹੜੇ ਲੋਕ ਕਹਿੰਦੇ ਸਨ ਬੀਬਾ ਰਾਣਾ ਤੇ ਉਹ ਅੱਜ ਜੇ ਦੇਖੀਏ ਤੇ ਇਹਨਾਂ ਦੀ ਕਰਤੂਤ ਵੇਖ ਕੇ ਹੁਣ ਇਹ ਕਹਿਣਾ ਪੈ ਰਿਹਾ ਕਿ ਅਮਰੀਕਾ ਕੈਨੇਡਾ ਤੇ ਛੱਡੋ, ਜੇ ਇਹ ਹਾਲ ਰਿਹਾ ਇਹਨਾਂ ਨੂੰ ਤੇ ਨੇਪਾਲ ਵਾਲਿਆਂ ਨੇ ਨਹੀਂ ਵੜ ਦਿਆ ਕਰਨਾ। ਉਹਨਾਂ ਨੇ ਕਿਹਾ ਕਰਨਾ ਕਿ ਕਿਹੋ ਜਿਹੇ ਬੰਦੇ ਉੱਧਰੋਂ ਤਿਆਰ ਕਰਕੇ ਭੇਜ ਰਹੇ ਜਿਹੜਾ ਬੋਰਡ ਕਿਸੇ ਵੀ ਮਾਮਲੇ 'ਚ ਪੱਕਾ ਨਹੀਂ। ਔਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਰੋਜ਼ਾਨਾ ਹੀ ਘਪਲਾ 25-27 ਦਿਨੀ ਬਾਅਦ ਘਪਲਾ, ਹਾਲੇ ਜਿਹੜੇ ਉਹ ਟਰੱਕ ਲੱਭੇ ਨਹੀਂ, 3232 ਟਰੱਕ ਉਹ ਹਜੇ ਲੱਭਦੇ ਫਿਰਦੇ ਕੋਈ ਅਨਾਜ ਕਿੱਧਰ ਗਿਆ। ਵਿੱਚ ਇਹ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ 70-75 ਤੇ ਸਕੂਟਰੀ ਦਾ ਉਹ ਵਿਖਾਤੇ ਇਹਨਾਂ ਨੇ ਕਿ ਦਾਣਾ ਮੰਡੀਆਂ 'ਚ ਉਹੀ ਅਨਾਜ ਢੋ ਗਏ ਸ਼ਹਿਰਾਂ ਤੱਕ। ਇਹ ਸਾਰੇ ਘਪਲੇ ਜਿਹੜੇ ਹਾਲੇ ਉਹ ਜਾਂਚ ਦਾ ਵਿਸ਼ਾ, ਵਜੀਫਾ ਜਿਹੜਾ ਘਪਲਾ ਹੋਇਆ ਉਹ ਹਾਲੇ ਜਾਂਚ ਦੇ ਦਾਇਰੇ ਦੇ ਵਿੱਚ ਆ, ਉਹਦੀ ਜਾਂਚ ਚੱਲਦੀ ਹੈ, ਬਹੁਤ ਕੁਛ ਆ। ਇਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਹੋਇਆ ਕਰਦੇ ਸਨ ਜਦੋਂ ਮੰਤਰੀ, ਤਾਂ ਉਦੋਂ ਘਪਲਾ ਹੋਇਆ ਸੀ, ਪੁਸਤਕ ਘਪਲਾ। ਉਸ ਤੋਂ ਬਾਅਦ ਲਾਇਬ੍ਰੇਰੀ ਵਾਲੀਆਂ ਕਿੱਟਾਂ ਦਾ ਘਪਲਾ ਹੋਇਆ। ਜਦੋਂ ਕਿਸੇ ਵੀ ਮੁਲਕ ਦੀ ਸਰਕਾਰ ਜਾਂ ਕਿਸੇ ਵੀ ਰਾਜ ਦੀ ਸਰਕਾਰ ਘਪਲੇ ਬਾਜ਼ਾਂ ਨੂੰ ਘਪਲੇ ਫੜਨ ਦੀ ਥਾਂ ਇਹਨਾਂ ਲੋਕਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਪੋਚੇ ਪਾਉਣ ਲੱਗ ਪੈਂਦੀ ਹੈ ਤੇ ਉੱਥੇ ਫਿਰ ਘਪਲੇ ਰੁਕਦੇ ਨਹੀਂ, ਆਬਾ ਐਕਸਪ੍ਰੈਸ ਵਾਂਗੂ ਭੱਜਦੇ ਆ। ਤੇ ਉਹੀ ਹੁਣ ਘਪਲਿਆਂ ਦੀ ਆਬਾ ਐਕਸਪ੍ਰੈਸ ਸਾਡੇ ਪੰਜਾਬ ਦੀ ਪਟੜੀ ਤੇ ਦੌੜਨ ਡਈ ਹੈ। ਹਰੇਕ 25-27 ਦਿਨਾਂ ਬਾਅਦ ਘਪਲਾ, ਹਰੇਕ 5-7 ਦਿਨਾਂ ਬਾਅਦ ਘਪਲਾ। ਮੈਂ ਤੇ ਇਹ ਕਹਿਣਾ ਜੀ ਕਿ ਜਿਸ ਤਰੀਕੇ ਦੇ ਨਾਲ ਇਹ ਘਪਲੇ ਹੋ ਰਹੇ ਆ ਤਾਂ ਮੋਦੀ ਸਾਹਿਬ ਨੂੰ ਬੇਨਤੀ ਹੈ
ਕਿ ਤੁਸੀਂ ਨੋਟਾਂ ਵਾਲੇ ਟਰੱਕਾਂ ਨੂੰ ਮਾਰੋ ਗੋਲੀ, ਖਾਲੀ ਟਰੱਕ ਇੱਕ ਭੇਜੋ ਤੇ ਆ ਜਿਹੜੇ ਸਾਡੇ ਇੱਥੇ ਮਹਿਕਮਿਆਂ 'ਚ ਚੋਰ ਬੈਠੇ ਆ ਇਹਨਾਂ ਸਾਰਿਆਂ ਨੂੰ ਕਾਟੂ ਮਾਲ ਨੂੰ ਲੱਦ ਕੇ ਇੱਧਰ ਦਿੱਲੀ ਨੂੰ ਲੈ ਜਾਓ। ਜੀ ਜੀ। ਤੇ ਉਧਰ ਜਿਹੜਾ ਦਿੱਲੀ ਦਾ ਮੁੱਖ ਮੰਤਰੀ IAS ਦੇ ਮੋਹਰੇ ਬਹਿ ਕੇ ਕਹਿੰਦਾ ਵੀ ਜੇ ਤਾਂ ਤੁਸੀਂ ਮੇਰੇ ਨਾਲ ਕੰਮ ਕਰਨਾ ਤੇ ਫਿਰ ਤਾਂ ਇਮਾਨਦਾਰੀ ਨਾਲ ਕਰੋ, ਨਹੀਂ ਤਾਂ ਤੁਰ ਜਾਓ। ਬਿਲਕੁਲ ਬਿਲਕੁਲ, ਉੱਥੇ ਹੀ ਸੂਤ ਆਉਣਗੇ। ਕਾਟੂ ਮਾਲ ਹੈ ਜਿਹੜਾ ਉੱਥੇ ਹੀ ਸੂਤ ਆਏਗਾ ਜੀ। ਇਹਨਾਂ ਨੇ ਬਹੁਤ ਜ਼ਿਆਦਾ ਬੇੜਾਗਰਕ ਕਰਤਾ ਇਸ ਟਾਈਮ ਪੰਜਾਬ ਦਾ। ਅਗਲੀ ਜਿਹੜੀ ਗੱਲ ਕਰੀਏ, ਕਪਤਾਨ ਦੀਆਂ ਰੈਲੀਆਂ ਰੱਦ ਕਰਾਤੀਆਂ ਜਿਹੜੀਆਂ ਕੈਨੇਡਾ ਦੇ ਵਿੱਚ, ਤੇ ਉਸ ਚੀਜ਼ ਤੋਂ ਕਾਫੀ ਭਾਰਾ ਤਾਂ ਹੋਇਆ ਪਿਆ ਕਪਤਾਨ ਦਾ। ਬਿਲਕੁਲ ਜੀ, ਕਪਤਾਨ ਸਾਹਿਬ ਗਏ ਸਨ, ਜਿਵੇਂ ਉਹ ਪੋਸਟਰ ਬਣਿਆ ਸੀ ਉਹਦੇ ਤੇ ਪੰਜਾਬ ਦਾ ਕਪਤਾਨ, ਕਹਿੰਦੇ ਸੀ ਕਿ ਹੱਟ ਪਿੱਛੇ ਪੰਜਾਬ ਦਾ ਕਪਤਾਨ ਆ ਗਿਆ। ਤੇ ਮੇਰੇ ਹਿਸਾਬ ਨਾਲ ਜਦੋਂ ਹੁਣ ਵਾਪਸ ਆਉਣਗੇ ਉਦੋਂ ਗਾਣਾ ਕੋਈ ਹੋਰ ਹੀ ਚੱਲਦਾ ਹੋਏਗਾ, ਰੋਂਦੇ ਰੋਂਦੇ ਵਿਦਾ ਅਸੀਂ ਹੋਏ ਤੇਰੇ ਸ਼ਹਿਰ ਚੋਂ, ਦੀਵਿਆਂ ਤੇ ਤਾਰਿਆਂ ਦੀ ਲੋਏ ਤੇਰੇ ਸ਼ਹਿਰ ਚੋਂ, ਏਦਾਂ ਦਾ ਕੋਈ ਸੈਡ ਸੌਂਗ ਚੱਲੇਗਾ। ਪਰ ਇੱਥੇ ਸਿਆਸਤ ਜੰਮ ਕੇ ਹੋ ਰਹੀ ਹੈ। ਜਿਹੜੇ ਜਾਖੜ ਸਾਹਿਬ ਨੇ ਉਹ ਕਹਿ ਰਹੇ ਆ ਕਿ ਭਾਈ ਦੇਖੋ ਦੂਸਰੇ ਮੁਲਕਾਂ ਦੇ ਜਿਸ ਤਰ੍ਹਾਂ ਦੇ ਨੇਮ ਕਾਇਦੇ ਆ ਸਾਨੂੰ ਨਿਭਾਉਣੇ ਪੈਣਗੇ। ਕਾਂਗਰਸ ਇਹਦੇ ਤੇ ਕੋਈ ਬਹੁਤਾ ਤਿੱਖਾ ਪ੍ਰਤੀਕਰਮ ਨਹੀਂ ਕਰ ਰਹੇ, ਪਰ ਭਗਵੰਤ ਮਾਨ ਸਿੰਘ ਚੁਟਕੀ ਲੈ ਰਹੇ। ਭਗਵੰਤ ਮਾਨ ਹੋਰੀ ਉਹ ਕਹਿੰਦੇ ਸੀ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਕੈਪਟਨ ਲਈ ਕਿ ਉਹਨਾਂ ਨੂੰ ਉੱਥੇ ਰੈਲੀ ਨਹੀਂ ਕਰਨ ਦਿੱਤੀ ਜਾ ਰਹੀ। ਉੱਧਰ ਵਿਰਸਾ ਸਿੰਘ ਵਲਟੋਆ ਉਹ ਵੀ ਬੜਾ ਤੱਤਾ ਕਾਲਾ ਸੀ ਬਿਆਨ ਦੇਣ ਲਈ, ਉਹਨੇ ਆਖਿਆ ਇਹ ਕਾਂਗਰਸ ਦੇ ਮੂੰਹ ਤੇ ਚਪੇੜ ਆ, ਇਹ ਅਕਾਲੀਆਂ ਨੂੰ ਬਦਨਾਮ ਕਰਨ ਤੁਰੇ ਸੀ, ਉੱਥੇ ਇਹਨਾਂ ਨੂੰ ਰੈਲੀ ਨਹੀਂ ਕਰਨ ਦਿੱਤੀ ਗਈ। ਉਹ ਆਪੋ ਆਪਣੀਆਂ ਸਿਆਸਤਾਂ ਕਰਦੇ ਪਏ ਜੀ ਸਾਰੇ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਨਾਲ ਉੱਥੋਂ ਦੇ ਵਿਧੀ ਵਿਧਾਨ ਨੂੰ ਹੀ ਕਟਹਿਰੇ 'ਚ ਖੜਾ ਕਰ ਲਿਆ, ਉਹ ਬਕਾਇਦਾ ਪੱਤਰ ਲਿਖਿਆ ਉਹਨੇ ਪ੍ਰਧਾਨ ਮੰਤਰੀ ਨੂੰ ਕਿ ਇਹ ਨੇਮ ਕਾਇਦੇ ਤੁਹਾਡੇ ਆ ਜਿਹੜੇ ਉਹਨਾਂ ਦੇ ਮੁਤਾਬਕ ਅਸੀਂ ਸਭ ਕੁਛ ਕਰ ਰਹੇ ਸੀ, ਪਰ ਸਾਨੂੰ ਜਿਹੜੀ ਇਹ ਰੋਕਿਆ ਜਾ ਰਿਹਾ ਤੇ ਦੂਜਿਆਂ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ, ਇਹ ਗੱਲ ਇਹ ਵਤੀਰਾ ਜਿਹੜਾ ਸਹੀ ਨਹੀਂ ਹੈ। ਮੈਂ ਇੱਕ ਗੱਲ ਤੋਂ ਹੈਰਾਨ ਆ ਜੀ ਕਿ ਦੇਖੋ ਇਹ ਉੱਥੇ ਜਾਂਦੇ ਕੀ ਲੈਣ ਆ, ਇੰਨੀ ਬੇਇੱਜ਼ਤੀ ਪਿਛਲੇ ਦਿਨਾਂ 'ਚ ਸਾਡੇ ਲੀਡਰ ਉੱਥੇ ਕਰਾ ਕੇ ਆਏ, ਉਹ ਹੋਈ ਕਾਹਤੋਂ? ਇਸੇ ਚੱਕਰਾਂ 'ਚ ਅੱਗੇ ਇਹਨਾਂ ਤੇ ਸਖਤਾਈ ਹੋਈ ਕਿਉਂਕਿ ਉੱਥੋਂ ਸਿਕੰਦਰ ਸਿੰਘ ਮਲੂਕਾ ਹੋਰੀ ਜੋ ਕੁਝ ਝੱਲ ਕੇ ਆਏ ਤੇ ਆ ਕੇ ਇੱਥੇ ਅੱਖ ਲੱਗ ਪਈ ਜੀ ਕੈਨੇਡਾ ਦੀ ਤਾਂ ਪੁਲਿਸ ਹੀ ਬਿਲਕੁਲ ਜਿਹੜੀ ਹੈ ਉਹ ਨਕੰਮੀ ਹੈ। ਸਾਡੀ ਪੁਲਿਸ ਹੁੰਦੀ ਤੇ ਮਜਾਲ ਸੀ ਕੋਈ ਕੁਛ ਜਾਂਦਾ, ਉਹ ਉਲਟਾ ਕੈਨੇਡਾ ਪੁਲਿਸ ਤੇ ਗੁੱਸਾ ਕੱਢ ਆਏ। ਫਿਰ ਉਸ ਤੋਂ ਬਾਅਦ ਉਹ ਜਿਹੜੇ ਜਨਾਬ ਜਸਟਿਨ ਕੈਨੀ ਹੋ ਰਹੀ ਸੀਗੇ ਸ਼ਾਇਦ ਉਸ ਸਮੇਂ, ਉਹਨਾਂ ਨੇ ਸਖਤੀ ਕੀਤੀ ਸੀਗੀ, ਐਲਾਨ ਕੀਤਾ ਸੀਗਾ ਕਿ ਅਸੀਂ ਇਸ ਤਰੀਕੇ ਦੀਆਂ ਜਿਹੜੀਆਂ ਰੈਲੀਆਂ ਆਯੋਜਨ ਨਹੀਂ ਹੋਣ ਦਿਆਂਗੇ ਜਿਹੜੇ ਸਾਡੇ ਹੀ ਸਿਸਟਮ ਤੇ ਉਂਗਲੀ ਚੁੱਕ ਜਾਣ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਸੀਗਾ ਕਿ ਭਾਈ ਹੁਣ ਉਹ ਸਾਡੀਆਂ ਉੱਥੇ ਜਿਹੜੀਆਂ ਸਿਆਸੀ ਸਰਗਰਮੀਆਂ ਉਹ ਅੱਗੇ ਵਾਂਗੂ ਖੁੱਲੇ ਡੁੱਲੇ ਮਾਹੌਲ 'ਚ ਨਹੀਂ ਹੋਣਗੀਆਂ। ਇਹ ਕਹਿੰਦੇ ਜੀ ਅਸੀਂ ਉੱਥੇ ਪ੍ਰਵਾਸੀਆਂ ਨੂੰ ਆਪਣੀਆਂ ਨੀਤੀਆਂ ਆਪਣੇ ਏਜੰਡੇ ਦੱਸਣ ਚੱਲੇ ਆ। ਤੇ ਮੈਂ ਸੋਚਦਾ ਪਿਆ ਸੀਗਾ ਕਿ ਦੇਖੋ ਅੱਧੇ ਜ਼ਿਆਦਾ ਪੰਜਾਬ ਕੈਨੇਡਾ 'ਚ ਰਹਿੰਦਾ, ਅੱਧੇ ਜ਼ਿਆਦਾ ਕਦੇ ਉਹ ਜਸਟਿਨ ਟਰੂਡੋ ਹੋਰੀ ਤਾਂ ਨਹੀਂ ਵੇਖਣ ਆਏ ਕਿ ਉਹ ਇੱਥੇ ਪੰਜਾਬ 'ਚ ਆ ਕੇ ਰੈਲੀਆਂ ਕਰਨ ਕਿ ਭਾਈ ਇੱਧਰਲੇ ਨੂੰ ਕਹਿਣ ਅਸੀਂ ਇੱਧਰਲੇ ਨੂੰ ਖੁਸ਼ ਕਰਨ ਆਏ ਆ, ਉਹ ਸਾਨੂੰ ਉੱਧਰਲੇ ਦੀਆਂ ਵੋਟਾਂ ਪਵਾ ਦੇਣ। ਕਦੇ ਨਹੀਂ ਦੇਖਿਆ ਕਿ ਉਹ ਆ ਕੇ ਚੋਣਾਂ ਦੇ ਵਿੱਚ ਇਹਨਾਂ ਨੂੰ ਕਹਿਣ ਕਿ ਭਾਈ ਆਪਦੇ ਰਿਸ਼ਤੇਦਾਰ ਜਿਹੜੇ ਤੁਹਾਡੇ ਕੈਨੇਡਾ ਅਮਰੀਕਾ 'ਚ ਬੈਠੇ ਆ ਕਰਿਓ ਮਾੜਾ ਜਿਹਾ ਟੈਲੀਫੋਨ, ਆ ਸਾਡੀਆਂ ਨੀਤੀਆਂ, ਆ ਸਾਡੇ ਏਜੰਡੇ। ਪਰ ਇਹ ਉੱਥੇ ਜਾਂਦੇ ਉਹ ਪ੍ਰਵਾਸੀਆਂ ਨੂੰ ਤੇ ਇਹਨਾਂ ਨੇ ਜਿੰਨਾ ਖੱਜਲ ਕੀਤਾ 10-15 ਸਾਲਾਂ 'ਚ ਜੋ ਉਹਨਾਂ ਦੇ ਨਾਲ ਹੋਇਆ, ਇਹਨਾਂ ਨੂੰ ਤਾਂ ਵੈਸੇ ਹੀ ਨਹੀਂ ਉੱਥੇ ਜਾਣਾ ਚਾਹੀਦਾ, ਉਹਨਾਂ ਦੇ ਵਿਹੜੇ ਨਹੀਂ ਵੜਨਾ ਚਾਹੀਦਾ, ਪਰ ਫਿਰ ਵੀ ਭੱਜ ਕੇ ਜਾਂਦੇ ਆ। ਤੇ ਤੀਜੀ ਗੱਲ ਸਭ ਤੋਂ ਜਿਹੜੀ ਜ਼ਰੂਰੀ ਹੈ ਕਿ ਦੇਖੋ ਉਹਨਾਂ ਮੁਲਕਾਂ ਦੇ ਸਿਸਟਮ ਤੇ ਇੱਥੋਂ ਦੇ ਸਿਸਟਮ 'ਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਚੀਜ਼ ਨਹੀਂ ਸਮਝ ਰਹੇ ਤੇ ਫਿਰ ਗੱਲ ਜਿਹੜੀ ਬਣਦੀ ਨਹੀਂ, ਕਿਉਂਕਿ ਕੈਨੇਡਾ 'ਚ ਮੈਂ ਜੇ ਮੋਟੀ ਜੀ ਮੈਨੂੰ ਕੋਈ ਹਾਲਾਂਕਿ ਬਹੁਤੀ ਨੌਲੇਜ ਨਹੀਂ ਹੈ, ਜਾਣਕਾਰੀ ਨਹੀਂ ਇਹਨਾਂ ਮੁਲਕਾਂ ਬਾਰੇ, ਕਿ ਜੇਕਰ ਦੇਖੀਏ ਤਾਂ ਮੋਟੇ ਤੌਰ ਤੇ ਮੈਨੂੰ ਲੱਗਦਾ ਕਿ ਉੱਥੇ 100 ਦੇ ਕਰੀਬ ਦੇਸ਼ਾਂ ਦੀਆਂ ਜਿਹੜੇ ਆਬਾਦੀਆਂ ਹੈ ਉਹਨਾਂ ਦੇ ਲੋਕ ਉੱਥੇ ਰਹਿੰਦੇ ਹੋਣਗੇ, ਘੱਟੋ ਘੱਟ 100 ਦੇਸ਼ਾਂ ਦੇ। ਤਾਂ 100 ਸਭਿਤਾਵਾਂ, ਧਰਮ, 100 ਰਾਜਨੀਤਿਕ ਝਗੜੇ ਬਖੇੜੇ ਹੋ ਗਏ। ਜੋ ਸਾਰੇ ਮੁਲਕ ਹੀ ਆਪਣੀਆਂ ਰਾਜਨੀਤਿਕ ਲੜਾਈਆਂ ਉੱਥੇ ਲੈ ਜਾਣ, ਉੱਥੇ ਰੈਲੀਆਂ ਕਰਨ ਡੈ ਪਣ, ਤੇ ਮੈਨੂੰ ਲੱਗਦਾ ਉੱਥੇ ਤੇ ਫਿਰ ਕੋਈ ਸੜਕਾਂ ਵੀ ਨਹੀਂ ਬਚਣੀਆਂ, ਤੰਬੂ ਇਹਨਾਂ ਦੇ ਨਜ਼ਰ ਆਉਣਗੇ ਸਿਆਸਤਦਾਨਾਂ ਦੇ। ਸੋ ਉਹਨਾਂ ਮੁਲਕਾਂ ਨੂੰ ਇਹ ਰਾਜਨੀਤੀ ਲੜਾਈ ਦੇ ਅਖਾੜੇ ਨਹੀਂ ਬਣਾਉਣੇ ਚਾਹੀਦੇ। ਤੁਸੀਂ ਇੱਥੇ ਸਭ ਕੁਛ ਕਰੋ, ਕਰਕੇ ਦਿਖਾਓ, ਭਰੋਸਾ ਜਿੱਤੋ, ਕੰਮ ਕਰੋ, ਤੁਹਾਨੂੰ ਆਪੇ ਵੋਟਾਂ ਪੈਣਗੀਆਂ, ਕਿਉਂਕਿ ਇੱਥੋਂ ਵਾਲੇ ਆਪੇ ਟੈਲੀਫੋਨ ਕਰ ਦੇਣਗੇ ਪ੍ਰਵਾਸੀਆਂ ਨੂੰ ਕਿ ਭਾਈ ਤੁਸੀਂ ਵੀ ਫਲਾਣੇ ਦੀ ਮਦਦ ਕਰੋ, ਉਹਨੇ ਬੜਾ ਕੰਮ ਕਰਾਇਆ। ਕੀਤਾ ਕਰਾਇਆ ਕੁਛ ਨਹੀਂ, ਖਾਧਾ ਪੀਤਾ ਬਸ, ਉਹ ਜਿਹੜਾ ਤੇ ਗਲਾਸ ਤੋੜਿਆ 12 ਨੇ, ਕੀਤਾ ਕੁਛ ਨਹੀਂ। ਕੀਤੀਆਂ ਤਾਂ ਤੁਸੀਂ ਸ਼ਹਿਰਾਂ, ਹੁਣ ਸ਼ਹਿਰਾਂ ਦੇ ਵਿੱਚੋਂ ਫੇਰ ਵੋਟਾਂ ਭਾਲਦੇ ਹੋ। ਇਹ ਮਾਹੌਲ ਹੈ ਜਿਹੜਾ ਸਮਝ ਤੋਂ ਪਰੇ ਹੈ ਕਿ ਸਾਡੀ ਸਿਆਸਤ ਕੀ ਸੋਚ ਕੇ ਚੱਲਦੀ ਹੈ, ਕੀ ਉਹ ਹੁੰਦਾ
ਕੀ ਇੱਥੇ ਹੋਣਾ ਹੈ। ਪਰ ਇਸ ਮਾਮਲੇ 'ਚ ਜੇ ਕਹੀਏ ਤੇ ਹੋਰ ਅਕਾਲੀਆਂ ਦੇ ਨਾਲ ਗਈ, ਕਾਂਗਰਸ ਦੇ ਨਾਲ ਗਈ, ਹੁਣ ਇੱਕ ਪਾਰਟੀ ਰਹਿ ਗਈ, ਉਹਨਾਂ ਨਾਲ ਵੀ ਹੋ ਜਾਣੀ ਹੈ, ਪਰ ਇਹਨਾਂ ਨੇ ਖੜਨਾ ਫਿਰ ਵੀ ਨਹੀਂ। ਜੀ ਜੀ ਬਿਲਕੁਲ ਜੀ ਬਿਲਕੁਲ। ਜਦੋਂ ਜ਼ਰੂਰਤ ਇਹਨਾਂ ਨੂੰ ਹੁੰਦੀ ਆ ਪੈਸਿਆਂ ਦੇ ਲਈ, ਚਾਹੇ ਕੋਈ ਵੀ ਜਿਹੜੀ ਪਾਰਟੀ ਆ ਉਹ ਬਾਹਰ ਨੂੰ ਜਿਹੜੇ ਜੀ ਭੱਜੇ ਆਉਂਦੇ ਆ। ਪਿਛਲੇ ਦਿਨਾਂ ਦੇ ਵਿੱਚ ਜੋ ਤੋਤੇਖਾਨੀ ਹੋਈ ਆ ਤੇ ਜੋ ਮਲੂਕਾ ਹੋਣਾ ਦੇ ਨਾਲ ਹੋਇਆ ਆ, ਤੇ ਹੁਣ ਜੋ ਕਪਤਾਨ ਦੇ ਨਾਲ ਜਿਹੜੇ ਕਹਿ ਲਓ ਵੀ ਰੈਲੀਆਂ ਰੱਦ ਕਰਕੇ ਹੋਇਆ ਆ, ਕੰਨ ਤਾਂ ਇਹਨਾਂ ਦੇ ਖੜੇ ਹੋਏ ਨੇ। ਪਰ ਦੇਖਦੇ ਆ ਕਿੰਨਾ ਕੁ ਚਿਰ ਇਹ ਮਾਹੌਲ ਰਹਿੰਦਾ ਆ। ਪੰਜਾਬ ਦਾ ਜਿਸ ਹਿਸਾਬ ਦੇ ਨਾਲ ਆਵਾ ਉਤਰਿਆ ਆ, ਇੱਦਾਂ ਦਾ ਹੋਣਾ ਵੀ ਕਿਤੇ ਨਾ ਕਿਤੇ ਲਾਜ਼ਮੀ ਸੀਗਾ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਉੜਤਾ ਪੰਜਾਬ, ਜਿਹੜੀ ਪੰਜਾਬ ਦੇ ਡਰੱਗ ਸਮੱਸਿਆ ਦੇ ਉੱਤੇ ਬਣੀ ਆ ਮੂਵੀ ਆ, ਉਸ ਤੋਂ ਡਰੀ ਪੰਜਾਬ ਫਿਲਮ ਨੂੰ ਪਾਬੰਦ ਕਰਨ ਦੇ ਲਈ ਸੋਚ ਰਹੀ ਹੈ। ਬਿਲਕੁਲ ਜੀ, ਉੜਤਾ ਪੰਜਾਬ ਨੇ ਪੰਜਾਬ ਸਰਕਾਰ ਦੀ ਨੀਂਦ ਉਡਾਈ ਹੈ ਤੇ ਪੰਜਾਬ ਸਰਕਾਰ ਹੁਣ ਉੱਡਦਾ ਪੰਜਾਬ ਨੂੰ ਉਡਾਉਣ ਦੀ ਸੋਚ ਰਹੀ ਹੈ ਕਿ ਇਹਨੂੰ ਉਡਾ ਦਿੱਤਾ ਜਾਵੇ, ਇਹਨੂੰ ਇੱਥੇ ਨਾ ਹੀ ਲੱਗਣ ਦਿੱਤਾ ਜਾਵੇ, ਕਿਉਂਕਿ 17 ਜੂਨ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ। ਫਿਲਮ ਦਾ ਜਿਹੜਾ ਟ੍ਰੇਲਰ ਹੈ ਉਹ ਸਾਰੀ ਕਹਾਣੀ ਬਿਆਨ ਕਰਦਾ ਹੈ। ਉਹ ਡਰੱਗ ਬੇਸਡ ਕਹਾਣੀ ਨੂੰ ਲੈ ਕੇ ਬਣੀ ਹੋਈ ਹੈ ਫਿਲਮ। ਉਹ ਸਾਰਾ ਕੁਛ ਟ੍ਰੇਲਰ ਦੇ ਵਿੱਚ ਹੀ ਦਿਸ ਜਾਂਦਾ ਹੈ। ਦਲਜੀਤ ਦੋਸਾਂਝ ਜਿਹਦੇ ਵਿੱਚ ਕਰੀਨਾ ਕਪੂਰ ਆ, ਸ਼ਾਹਿਦ ਕਪੂਰ ਆ। ਉਹ ਫਿਲਮ ਜਿਹੜੀ ਆ ਉਹ ਇੱਥੋਂ ਦੀ ਮੂਲ ਸਮੱਸਿਆ ਜਿਹੜੀ ਇਸ ਸਮੇਂ ਦੀ ਅਜੋਕੇ ਦੌਰ ਦੀ ਨਸ਼ੇ ਤੇ ਆਧਾਰਿਤ ਹੈ। ਇਹਨਾਂ ਨੇ ਵੇਖਿਆ ਕਿ ਜੂਨ 'ਚ ਇਹ ਰਿਲੀਜ਼ ਹੋਏਗੀ ਫਿਲਮ, ਕਿਉਂਕਿ ਫਿਲਮਾਂ ਜਿਹੜੀਆਂ ਉਹ ਬਹੁਤ ਵੱਡਾ ਅਸਰ ਪਾਉਂਦੀਆਂ ਨੇ, ਇਹ ਗੱਲ ਮੰਨਣੀ ਪਵੇਗੀ। ਤੇ ਇਹਨਾਂ ਨੂੰ ਡਰ ਆ ਕਿ ਉਸ ਸਮੇਂ ਜਦੋਂ ਜੂਨ ਤੋਂ ਇਲੈਕਸ਼ਨ ਹੈ ਜਿਹੜਾ ਕੋਈ ਬਹੁਤੀ ਦੂਰ ਨਹੀਂ ਹੋਏਗਾ, ਜੇ ਉਹਨਾਂ ਦਿਨਾਂ 'ਚ ਫਿਲਮ ਇੱਥੇ ਪ੍ਰਦਰਸ਼ਿਤ ਹੁੰਦੀ ਹੈ, ਫਿਲਮ ਨੂੰ ਕੋਈ ਅੰਗਾਰਾ ਮਿਲ ਜਾਂਦਾ ਹੈ, ਜਿਵੇਂ ਬਹੁਤ ਸੁਪਰ ਹਿੱਟ ਡੁਪਰ ਹਿੱਟ ਫਿਲਮਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਹੋਈਆਂ ਨੇ, ਕਈ ਉਹਨਾਂ ਦੇ ਮੁੱਢ ਚੰਗੇ ਬੱਚੇ ਇੱਥੋਂ, ਤਾਂ ਜੇਕਰ ਇਹ ਫਿਲਮ ਨੂੰ ਹੁਲਾਰਾ ਜ਼ਬਰਦਸਤ ਮਿਲਦਾ ਹੈ ਤੇ ਕਿਤੇ ਇਹ ਨਾ ਹੋਵੇ ਕਿ ਜਿਹੜਾ ਇੱਕ ਮੁੱਦਾ ਹੀ ਗੱਲ ਪਿਆ ਪਹਿਲਾਂ ਹੀ, ਉਹ ਹੋਰ ਵੱਡਾ ਹੋ ਕੇ ਸਾਡੇ ਗੱਲ ਪੈ ਜਾਵੇ। ਇਸ ਕਰਕੇ ਹੁਣ ਵਿਉਂਤਾਂ ਘੜੀਆਂ ਜਾ ਰਹੀਆਂ ਕਿ ਕਿਸੇ ਤਰੀਕੇ ਨਾਲ ਉੱਡਦਾ ਪੰਜਾਬ ਨੂੰ ਉਡਾ ਦਿੱਤਾ ਜਾਵੇ, ਯਾਨੀ ਇੱਥੇ ਬੈਨ ਕਰ ਦਿੱਤਾ ਜਾਵੇ। ਔਰ ਬੈਨ ਜਿਹੜੇ ਉਹ ਅੱਗੇ ਵੀ ਹੋਏ ਆਪਣੇ ਫਿਲਮਾਂ ਦੇ, ਜਿਵੇਂ MSG ਦਾ ਇੱਥੇ ਬੈਨ ਕਰ ਦਿੱਤਾ ਸੀਗਾ, MSG ਨੂੰ ਬਾਅਦ ਦੇ ਵਿੱਚ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਪੰਜਾਬ ਸਰਕਾਰ ਬੈਨ ਕਰੇ ਤੇ ਉਹ ਫਿਲਮ ਦਿਖਾਈ ਨਾ ਜਾਵੇ, ਉਹ ਹਾਈ ਕੋਰਟ ਦੇ ਵਿੱਚੋਂ, ਸੁਪਰੀਮ ਕੋਰਟ ਦੇ ਵਿੱਚੋਂ ਵੀ ਇਜਾਜ਼ਤ ਲੈ ਕੇ ਆ ਸਕਦੇ ਆ, ਕਿਉਂਕਿ ਜੇ ਸੈਂਸਰ ਬੋਰਡ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਫਿਲਮ ਪ੍ਰਦਰਸ਼ਿਤ ਕਰਨ ਦੀ, ਤੇ ਇਹ ਮੈਨੂੰ ਲੱਗਦਾ ਰੋਕ ਨਹੀਂ ਸਕਣਗੇ। ਪਰ ਜਿੰਨਾ ਇਹ ਇਸ ਤਰੀਕੇ ਦਾ ਸਾਰਾ ਕੁਛ ਕਰਨਗੇ ਤਾਂ ਓਨਾ ਹੀ ਉਸ ਫਿਲਮ ਨੂੰ ਵੇਖਣ ਦਾ ਲੋਕਾਂ 'ਚ ਕਰੇਜ਼ ਬਣੇਗਾ, ਲੋਕਾਂ 'ਚ ਉਤਸੁਕਤਾ ਵਧੇਗੀ। ਮੇਰੇ ਖਿਆਲ ਦੇ ਨਾਲ ਇਹ ਉਸ ਫਿਲਮ ਦਾ ਨੁਕਸਾਨ ਨਹੀਂ, ਆਪਣਾ ਨੁਕਸਾਨ ਕਰਨਗੇ। ਔਰ ਦੂਜੀ ਗੱਲ, ਜਿਸ ਤਰੀਕੇ ਨਾਲ ਇੱਥੇ ਸਿਆਸਤ ਹੋ ਰਹੀ ਹੈ, ਉੱਥੇ ਸੰਤਾ ਬੰਤਾ ਨੂੰ ਲੈ ਕੇ ਆ ਦਿੱਲੀ ਦੇ ਵਿੱਚ, ਉਹ ਵੀ ਬਹੁਤ ਵੱਡਾ ਬਵਾਲ ਹੈ। ਹੁਣ ਇੱਥੇ ਉੜਤਾ ਪੰਜਾਬ ਦਾ ਬਵਾਲ ਹੈ ਜਿਹੜਾ, ਉਹ ਕਈ ਦਿਨ ਪਹਿਲਾਂ ਦਾ ਸ਼ੁਰੂ ਹੋ ਗਿਆ। ਵਿਰਸਾ ਸਿੰਘ ਵਲਟੋਆ ਨੇ ਤੇ ਇੱਥੋਂ ਤੱਕ ਆਖ ਦਿੱਤਾ ਸੀ ਦਲਜੀਤ ਨੂੰ, ਜਿਹੜਾ ਉਸ ਫਿਲਮ ਦੇ ਵਿੱਚ ਕਲਾਕਾਰੀ ਕਰਨ ਗਿਆ। ਹਾਲਾਂਕਿ ਇਹ ਪੰਜਾਬ ਲਈ ਵੈਸੇ ਚੰਗੀ ਗੱਲ ਹੈ ਕਿ ਇੱਥੋਂ ਦੇ ਮੁੰਡੇ, ਹੁਣ ਇੱਥੋਂ ਦੇ ਐਕਟਰ ਹੈ ਜਿਹੜੇ, ਉਹ ਬਾਲੀਵੁੱਡ ਦੇ ਵਿੱਚ ਜਾ ਰਹੇ ਆ। ਤੇ ਵਿਰਸਾ ਸਿੰਘ ਵਲਟੋਆ ਕਹਿੰਦਾ ਕਿ ਇਹ ਤੇ ਆਪ ਗਾਣੇ ਆ ਜਿਹੜੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗਾਉਂਦਾ, ਇਹ ਲੋਕਾਂ ਨੂੰ ਨਸ਼ਿਆਂ ਤੋਂ ਸਿੱਖਿਆ ਕੀ ਦੇਵੇਗਾ। ਉਹਨੇ ਉਲਟਾ ਇਹ ਗੱਲ ਕਹੀ ਹੈ। ਤੇ ਉਸ ਦਿਨ ਤੋਂ ਹੀ ਲੋਕ ਸੋਚਣ ਲੱਗ ਪਏ ਸੀ ਕਿ ਜਿਸ ਤਰੀਕੇ ਦਾ ਵਲਟੋਆ ਸਾਹਿਬ ਨੇ ਕਮੈਂਟ ਕੀਤਾ ਹੈ, ਕਿਤੇ ਨਾ ਕਿਤੇ ਇਹ ਫਿਲਮ ਹੈ ਜਿਹੜੀ ਪੰਜਾਬ ਸਰਕਾਰ ਨੂੰ ਚੁੰਡੀ ਵੱਢ ਗਈ ਹੈ। ਤੇ ਹੁਣ ਇਹ ਚੁੰਡੀ ਵੱਢੀ ਤੋਂ ਜਿਹੜੀ ਕੱਬੀ ਹੋਈ ਸਰਕਾਰ ਕੁਛ ਕਰ ਸਕਦੀ ਹੈ। ਪਰ ਮੇਰੇ ਖਿਆਲ ਦੇ ਨਾਲ ਇਹ ਕਲਾ ਦਾ ਗਲ ਘੁੱਟਣ ਵਾਲੀ ਗੱਲ ਹੈ, ਕਿਉਂਕਿ ਕਲਾ ਦਾ ਕੰਮ ਇਹ ਹੈ ਕਿ ਜੋ ਆਲੇ ਦੁਆਲੇ ਘਟਿਤ ਹੁੰਦਾ ਹੈ, ਕਲਾਕਾਰਾਂ ਦਾ, ਕਲਾ ਦਾ ਕੰਮ ਇਹੀ ਹੈ ਕਿ ਜੋ ਕੁਝ ਵਾਪਰਦਾ ਹੈ ਉਹਨੂੰ ਕਿਰਤ ਦੇ ਰੂਪ ਦੇ ਵਿੱਚ, ਕ੍ਰਿਤ ਦੇ ਰੂਪ ਦੇ ਵਿੱਚ ਸਾਹਮਣੇ ਲਿਆਵੇ। ਸੰਦੇਸ਼ ਚੰਗਾ ਜਾਂ ਬੁਰਾ ਹੈ, ਉਹ ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਗ੍ਰਹਿਣ ਕਰਨਾ। ਤੇ ਜੇਕਰ ਪੰਜਾਬ ਸਰਕਾਰ ਇਹ ਕਰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਕੋਈ ਸ਼ੁਭ ਸੰਕੇਤ ਨਹੀਂ ਹੈ। ਹਾਲਾਂਕਿ ਫਿਲਮ ਜਿਹੜੀ ਉਹ ਪੰਜਾਬੀ ਵੇਖਣਗੇ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਚਾਹੇ ਇਹ ਪਹਿਰੇ ਵੀ ਖੜਾ ਦੇਣ ਘਰਾਂ ਦੇ ਅੱਗੇ, ਇਹ ਉਹ ਫਿਲਮ ਜਿਹੜੀ ਹੈ ਵੇਖਣਗੇ, ਕਿਉਂਕਿ ਅੱਗੇ ਅਸੀਂ ਵੇਖਿਆ ਕਿ ਦੇ ਵਿੱਚ ਜਿੰਨੀਆਂ ਵੀ ਫਿਲਮਾਂ ਤੇ ਪਾਬੰਦੀ ਲੱਗਦੀ ਹੈ, ਉਹ ਸਗੋਂ ਜ਼ਬਰਦਸਤ ਹੁੰਗਾਰਾ ਲੈ ਕੇ ਜਾਂਦੀ। ਜੀ ਅਗਲੀ ਜਿਹੜੀ ਗੱਲ ਕਰੀਏ, ਮੰਡਪ ਵਾਲੀ ਥਾਂ ਤੇ ਪਹੁੰਚਣ ਤੋਂ ਪਹਿਲਾਂ ਲਾੜੇ ਨੇ ਨਹਿਰ 'ਚ ਛਾਲ ਮਾਰੀ। ਇਹ ਬੜੀ ਮੰਦਭਾਗੀ ਖਬਰ ਹੈ ਜੀ ਕਿ ਲੁਧਿਆਣੇ ਦਾ ਜਿਹੜਾ ਦੁਗਰੀ ਪੁਲ ਆ, ਉਹਦੇ ਨੇੜੇ ਜਿਹੜਾ ਗਿੱਲ ਨਹਿਰ ਆ, ਉੱਥੇ ਹਾਦਸਾ ਵਾਪਰਿਆ ਤੇ ਮਹਿਜ਼ 500 ਮੀਟਰ ਦੂਰ ਰਹਿ ਗਿਆ ਸੀ ਮੰਡਪ, ਜਿੱਥੇ ਉਹ ਬਰਾਤ ਜਾਣੀ ਸੀ, ਜਿੱਥੇ ਫੇਰੇ ਹੋਣੇ ਸਨ ਉਹਨਾਂ ਦੇ, ਜਿਹੜਾ ਕੋਈ ਰਸਮ ਨਿਭਾਉਂਦੇ ਆ। ਤਾਂ ਉਹ ਤੋਂ ਪਹਿਲਾਂ
500 ਮੀਟਰ ਪਹਿਲਾਂ ਉਹ ਜਿਹੜਾ ਦੁਲਹਾ ਸੀਗਾ, ਲਾੜਾ ਸੀਗਾ, ਉਹਨੂੰ ਘੋੜੀ ਚੜਾਇਆ ਜਾਣਾ ਸੀ, ਉਹ ਘੋੜੀ ਨਹੀਂ ਚੜਿਆ, ਉਹ ਕਾਰ 'ਚ ਬੈਠ ਗਿਆ। ਕਾਰ 'ਚ ਬਹਿ ਕੇ ਅੱਖ ਲੱਗਾ ਕਿ ਮੈਨੂੰ ਘਬਰਾਹਟ ਹੋ ਰਹੀ, ਗੱਡੀ ਰੋਕੋ। ਗੱਡੀ ਰੋਕੀ ਹੈ ਤੇ ਦੱਸਦੇ ਕਿ ਭੱਜ ਕੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਲੋਕਾਂ ਨੇ ਚੀਕ ਝਾੜਾ ਪਾਇਆ, ਜਿਹੜੇ ਉਹ ਬਰਾਤੀ ਸੀਗੇ ਉਹਨਾਂ ਨੇ ਰੌਲਾ ਪਾਇਆ, ਗੋਤਾਖੋਰ ਮੰਗਾਏ ਗਏ। ਘੰਟੇ ਦੀ ਮਸ਼ੱਕਤ ਤੋਂ ਬਾਅਦ ਉਹਦੀ ਲਾਸ਼ ਹੈ ਜਿਹੜੀ ਲੱਭ ਲਈ ਗਈ। ਮੋਹਿਤ ਮੁੰਡੇ ਦਾ ਨਾਮ ਸੀਗਾ, ਉਹ ਵਿਆਹੁਣ ਚੱਲਿਆ ਸੀਗਾ ਲੁਧਿਆਣੇ ਹੀ। ਤਾਂ ਇਹ ਸਭ ਕੁਛ ਵਾਪਰ ਗਿਆ। ਹੁਣ ਇਹਦੇ ਪਿੱਛੇ ਹਾਲੇ ਤੱਕ ਕਾਰਨ ਹੈ ਜਿਹੜਾ ਉਹ ਠੋਸ ਨਹੀਂ ਲੱਭਿਆ। ਘਰ ਦੇ ਵੀ ਹੈਰਾਨ ਆ ਕਿ ਸਭ ਕੁਛ ਹੋ ਗਿਆ, ਬਰਾਤ ਚੜ੍ਹ ਆਈ, ਆ ਕੇ ਲੁਧਿਆਣੇ ਪੁੱਜ ਵੀ ਗਈ, ਫਿਰ ਇਹ ਹਾਦਸਾ ਕਿਉਂ ਹੋ ਗਿਆ, ਕਿਉਂ ਉਸ ਮੁੰਡੇ ਨੇ ਨਹਿਰ 'ਚ ਛਾਲ ਮਾਰੀ, ਇਹ ਸਭ ਹਾਲੇ ਤੱਕ ਜਿਹੜਾ ਆ ਉਹ ਜਿਵੇਂ ਕਹਿ ਲਈਏ ਕਿ ਪਰਦੇ ਦੇ ਪਿੱਛੇ ਹੀ ਹੈ। ਪਰ ਜੋ ਇੱਕ ਰੁਝਾਨ ਦੇਖ ਰਹੇ ਹਾਂ ਆਪਾਂ ਕਿ ਚਾਹੇ ਕਿਸਾਨ ਆ, ਚਾਹੇ ਬੇਰੁਜ਼ਗਾਰ ਆ, ਚਾਹੇ ਮਜ਼ਦੂਰ ਆ, ਚਾਹੇ ਵਿਦਿਆਰਥੀ ਆ, ਇਹ ਨੌਜਵਾਨ ਜਿਹੜੇ ਆਤਮ ਹੱਤਿਆ ਕਰਨ, ਖੁਦਕੁਸ਼ੀਆਂ ਕਰਨ ਵਾਲੇ ਰਾਹ 'ਚ ਪੈ ਰਹੇ ਆ, ਇਹ ਚੀਜ਼ ਜਿਹੜੀ ਹੈ ਇਹ ਖਤਰਨਾਕ ਆ। ਇਸ ਚੀਜ਼ ਨੂੰ ਰੋਕਣਾ ਪਵੇਗਾ ਸਾਨੂੰ, ਕਿਉਂਕਿ ਤਮਗਾ ਮਿਲਿਆ ਹੋਇਆ ਕਿ ਸੂਰਬੀਰਾਂ ਦਾ ਇਹ ਮੁਲਕ ਆ, ਪੰਜਾਬ ਸੂਰਬੀਰਾਂ ਦੀ ਧਰਤੀ ਹੈ, ਸੂਰਬੀਰਾਂ ਦਾ ਦੇਸ਼ ਆ। ਤੇ ਜੇ ਇਸ ਤਰੀਕੇ ਨਾਲ ਦੇਖੋ ਹਾਲਾਤ ਚਾਹੇ ਅਨੁਕੂਲ ਹੋਣ ਚਾਹੇ ਪ੍ਰਤੀਕੂਲ ਹੋਣ, ਲੜਨਾ ਬਾਣੀ ਨੇ ਵੀ ਸਿਖਾਇਆ, ਲੜਨਾ ਜਿਹੜਾ ਇਸ ਧਰਤੀ ਦੇ ਇਤਿਹਾਸ ਨੇ ਸਿਖਾਇਆ। ਤੇ ਜੇ ਇਸ ਤਰ੍ਹਾਂ ਭਗੌੜੇ ਹੋਣ ਲੱਗ ਪਏ ਨੌਜਵਾਨ, ਤੇ ਜਿਹੜੀ ਉਹ ਸੂਰਬੀਰਾਂ ਵਾਲੀ ਤਖਤੀ ਹੈ ਉਹਦੇ ਤੇ ਮਿਟ ਕੇ ਸੂਰਬੀਰ ਸ਼ਬਦ ਸ਼ਾਇਦ ਬੁਜ਼ਦਿਲ ਹੋ ਜਾਏਗਾ। ਜੇ ਸਾਡੀ ਨੌਜਵਾਨ ਪੀੜ੍ਹੀ ਜ਼ਿੰਦਗੀ ਤੋਂ ਭੱਜਣ ਲੱਗ ਪਏਗੀ, ਲੋੜ ਇਸ ਮੁਰਝਾਈ ਹੋਈ ਜਿਹੜੀ ਨੌਜਵਾਨੀ ਹੈ ਇਹਦੇ 'ਚ ਜੋਸ਼ ਭਰਨ ਦੀ ਹੈ। ਇਹ ਸੋਚਣਾ ਪਵੇਗਾ ਸਾਡੇ ਬੁੱਧੀਜੀਵੀਆਂ ਨੂੰ ਕਿ ਕਿਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ। ਹੁਣ ਦੇਖੋ ਨੌਜਵਾਨ ਜੇ ਇਸ ਤਰੀਕੇ ਨਾਲ ਵਿਆਹ ਕਰਨ ਗਿਆ ਔਰ ਇਸ ਥੋੜੀ ਜਿਹੀ ਵਿੱਥ ਤੇ ਉਹ ਇਸ ਘਟਨਾ ਨੂੰ ਅੰਜਾਮ ਦੇ ਦਿੰਦਾ, ਇਹਦਾ ਮਤਲਬ 3-4 ਕਾਰਨ ਉਹਨਾਂ ਦੇ ਵਿੱਚ ਇੱਕ ਹੋ ਸਕਦਾ, ਅਫੇਅਰ ਹੋ ਸਕਦਾ ਹੈ, ਜਾਂ ਕੋਈ ਸਰੀਰਕ ਕਮਜ਼ੋਰੀ ਹੋ ਸਕਦੀ ਹੈ, ਜਾਂ ਕੋਈ ਡਰ ਪੈ ਹੋ ਸਕਦਾ ਹੈ, ਜਾਂ ਕੋਈ ਨਿਰਾਸ਼ਤਾ ਹੋ ਸਕਦੀ, ਕੋਈ ਬਹੁਤਾ ਵੱਡਾ ਨਹੀਂ। ਤੇ ਜੇ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਂਦਾ, ਇਸ ਚੀਜ਼ ਨੂੰ ਵਿਚਾਰਿਆ ਜਾਂਦਾ, ਤਾਂ ਮੇਰੇ ਖਿਆਲ ਦੇ ਨਾਲ ਕੋਈ ਵੱਡੀ ਸਮੱਸਿਆ ਨਹੀਂ ਹੈ ਇੱਕ ਨੌਜਵਾਨ ਲਈ ਕਿ ਉਸ ਸਮੱਸਿਆ ਤੋਂ ਉੱਭਰਨਾ ਕੋਈ ਵੱਡੀ ਚੁਣੌਤੀ ਨਹੀਂ। ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ। ਉਂਝ ਸਾਨੂੰ ਆਦਤ ਪੈ ਗਈ ਹੈ ਖੁਦਕੁਸ਼ੀਆਂ ਦੀਆਂ ਖਬਰਾਂ ਅਸੀਂ ਬੜੀ ਛੇਤੀ ਹਜ਼ਮ ਕਰ ਲੈਂਦੇ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਜੇ ਇਹ ਰੁਝਾਨ ਰਿਹਾ ਤੇ ਇੱਕ ਦਿਨ ਸਾਡਾ ਪੰਜਾਬੀ ਸਮਾਜ ਹੈ ਜਿਹੜਾ ਖਤਰਨਾਕ ਸੰਕਟ ਦੇ ਵਿੱਚ ਫਸ ਜਾਵੇ। ਜੀ ਬਿਲਕੁਲ। ਅਗਲੀ ਗੱਲ ਕਰੀਏ, ਸਿਹਤ ਮੰਤਰੀ ਆਦਤ ਤੋਂ ਮਜਬੂਰ, ਫੇਰ ਦਿੱਤਾ ਪੁੱਠਾ ਬਿਆਨ। ਇਹ ਸਿਹਤ ਮੰਤਰੀ ਨਹੀਂ, ਸੇਕ ਮੰਤਰੀ ਹੈ। ਬਸ ਜਦੋਂ ਭਖਦਾ ਉਦੋਂ ਬਸ ਲੂਹ ਦਿੰਦਾ ਸਾਰਿਆਂ ਨੂੰ, ਨਾਲ ਜਿਹੜੇ ਬੈਠੇ ਹੁੰਦੇ ਆ ਸਾਰਿਆਂ ਨੂੰ ਹੀ ਪੱਤੇ ਕਾਲੇ ਕਰ ਦਿੰਦਾ ਹੈ। ਸਿਹਤ ਮੰਤਰੀ ਸਾਹਿਬ ਨੇ ਆਹ ਮਹੀਨਾ ਤੇ ਅਖਬਾਰਾਂ ਵਾਲਿਆਂ ਨੂੰ ਚੁੱਪ ਕਰਕੇ ਬਹਿਣ ਹੀ ਨਹੀਂ ਦਿੱਤਾ। ਕਦੇ ਕੁਛ ਕਦੇ ਕੁਛ, ਕਦੇ ਸ਼ਰਾਬ ਦੇ ਮਾਮਲੇ 'ਚ ਕਦੇ ਕੁਛ। ਕੱਲ ਪਰਸੋਂ ਆਖਣ ਡਿਆ ਸੀਗਾ ਕਿ ਲੱਸੀ ਨਾਲ ਨਹਾ ਲਿਆ ਕਰੋ, ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਹੀਂ। ਤੁਸੀਂ ਫਿਰ ਸਿਹਤ ਮਹਿਕਮਾ ਕਾਹਦੇ ਲਈ ਲਈ ਫਿਰਦੇ ਹੋ? ਉੱਥੇ ਭਰ ਕੇ ਲੱਸੀ ਦੇ ਰੱਖ ਦਿਓ ਹਸਪਤਾਲਾਂ ਦੇ ਵਿੱਚ, ਲੋੜ ਹੀ ਨਹੀਂ। ਤੇ ਡਾਕਟਰ ਹੈ ਜਿਹੜੇ ਉਹਨਾਂ ਨੂੰ ਡੈਪੂਟੇਸ਼ਨ ਤੇ ਕਿਤੇ ਹੋਰ ਭੇਜ ਦਿਓ, ਹੋਰ ਕਿਸੇ ਸੂਬੇ 'ਚ ਭੇਜ ਦਿਓ, ਲੋੜ ਹੀ ਨਹੀਂ। ਫਿਰ ਕੱਲ ਆਖਣ ਡਿਆ ਸੀਗਾ ਕਿ ਜਿਹੜੇ ਡਾਕਟਰ ਆ, ਸਰਕਾਰੀ ਡਾਕਟਰ ਆ, ਜਿਹੜੇ ਉਹ ਸਰਕਾਰੀ ਨੌਕਰੀ ਦੇ ਨਾਲ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ, ਯਾਨੀ ਨਿਯਮਾਂ ਤੋਂ ਉਲਟ ਜਾ ਕੇ ਆਪਣਾ ਧੰਦਾ ਕਰਦੇ ਆ, ਉਹਦੇ 'ਚ ਗਲਤ ਕੀ ਹੈ? ਉਹ ਕਹਿੰਦਾ ਕਿ ਪੱਤਰਕਾਰ ਵੀ ਤਾਂ ਕਿਹੜਾ ਹਰ ਟਾਈਮ ਮੋਟਰਸਾਈਕਲ ਤੇ ਹੈਲਮਟ ਪਾ ਕੇ ਰੱਖਦੇ ਆ, ਕਿਹੜਾ ਬੈਲਟ ਲਾ ਕੇ ਰੱਖਦੇ ਆ। ਜੇ ਡਾਕਟਰ ਇਹਨਾਂ ਤੋਂ ਕਰ ਲੈਂਦੇ ਤੇ ਫਿਰ ਕੀ ਹੁੰਦਾ? ਇਹੋ ਜਿਹੀਆਂ ਦਲੀਲਾਂ ਦੇ ਰਿਹਾ ਸਾਡਾ ਸਿਹਤ ਮੰਤਰੀ। ਹੁਣ ਫਿਰ ਕੱਲ ਕਹਿਤਾ ਇੱਕ ਚੀਜ਼ ਹੋਰ ਕਹਿਤੀ, ਕਹਿੰਦਾ ਜੀ ਕਿ ਜਿਹੜੇ ਮੱਝ ਦਾ ਦੁੱਧ ਪੀਂਦੇ ਆ ਨਾ, ਉਹਨਾਂ ਦੇ ਦਿਮਾਗ ਬੜੇ ਮੋਟੇ ਹੁੰਦੇ ਆ। ਗਾਂ ਦਾ ਦੁੱਧ ਪੀਣ ਵਾਲੇ IPS ਬਣਦੇ ਆ, IAS ਬਣਦੇ ਆ। ਕਮਾਲ ਦੀ ਗੱਲ ਹੈ ਜੀ। ਹੁਣ ਠੀਕ ਹੈ, ਦੁੱਧ ਜਿਹੜਾ ਮੱਝ ਦੇ ਨਾਲੋਂ ਗਾਂ ਦਾ ਦੁੱਧ ਪੌਸ਼ਟਿਕ ਹੁੰਦਾ, ਪਰ ਗਾਂ ਦੇ ਨਾਲੋਂ ਬੱਕਰੀ ਦਾ ਦੁੱਧ ਪੌਸ਼ਟਿਕ ਹੁੰਦਾ। ਪਰ ਹਰੇਕ ਵਾਰੀ ਗੱਲ ਜਿਹੜੀ ਉਹ ਗਾਂ ਤੇ ਆ ਕੇ ਮੁਕਾ ਦਿੰਦਾ। ਗਾਂ ਹੁਣ ਤੁਹਾਨੂੰ ਪਤਾ, ਗਾਂ ਜਿਹੜੀ ਅੱਜ ਕੱਲ੍ਹ ਬਹੁਤ ਚਰਦੀ ਪਈ ਹੈ, ਉਹ ਸਭ ਕੁਛ ਚਲੀ ਜਾਂਦੀ ਹੈ ਭਾਰਤ ਦੇ ਵਿੱਚ। ਸੋ ਉਸ ਗਾਂ ਨੂੰ ਇਹ ਵੀ ਕੀ ਫਿਰਦਾ ਮੰਤਰੀ ਵੀ। ਪਰ ਮੰਤਰੀ ਸਾਹਿਬ ਦੀਆਂ ਜਿਹੜੀਆਂ ਗੱਲਾਂ ਹੈ ਉਹ ਕਿਸੇ ਇਹ ਜਿਹੜੀ ਸਿਹਤ ਵਿਭਾਗ ਦੇ ਮੁਖੀ ਆ, ਉਹ ਸਿਹਤ ਵਿਗਿਆਨ ਦੀ ਕਸੌਟੀ ਤੇ ਖਰੀਆਂ ਨਹੀਂ ਉਤਰਦੀਆਂ। ਕਦੇ ਆਖ ਦਿੰਦਾ ਲੱਸੀ ਨਾਲ ਨਹਾ ਲਓ, ਦਹੀਂ ਨਾਲ ਨਹਾ ਲਓ,
ਕਦੇ ਡਾਕਟਰਾਂ ਨੂੰ ਪ੍ਰੈਕਟਿਸ ਕਰਨ ਦਿਓ, ਕਦੇ ਕੁਛ ਤੇ ਇਸ ਮੰਤਰੀ ਸਾਹਿਬ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਬਹੁਤ ਵੱਡੇ ਅਹੁਦੇ ਤੇ ਬੈਠੇ ਆ। ਇਹ ਆਖਦੇ ਨਾ ਡਾਕਟਰਾਂ ਨੂੰ ਕਿ ਮੈਂ ਤੁਹਾਡੀ ਜਾਂਚ ਤਾਂ ਕਰਵਾ ਲੈਣਾ ਜੀ, ਰਿਸ਼ਵਤਖੋਰੀ ਦਾ ਇਲਜ਼ਾਮ ਲਾ ਰਿਹਾ ਸ਼ਰੇਆਮ ਕੋਈ ਬੰਦਾ ਸਾਹਮਣੇ ਖੜਾ, ਉਹਨੂੰ ਕਹਿੰਦਾ ਜੀ ਜਾਂਚ ਤਾਂ ਮੈਂ ਕਰਵਾ ਲੈਣਾ, ਪਰ ਨਿਕਲਣਾ ਕੱਖ ਨਹੀਂ। ਸੋ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਜਿਹੜੀਆਂ ਇਹ ਕਹਾਣੀਆਂ ਪਾ ਰਿਹਾ ਸਿਹਤ ਮੰਤਰੀ, ਚੰਗੀ ਗੱਲ ਨਹੀਂ ਹੈ। ਬੜਾ ਵੱਡਾ ਅਹੁਦਾ ਹੈ, ਇਹਨੂੰ ਲੋੜ ਹੈ ਕਿ ਕੰਮ ਕਰਨ ਦੀ। ਇਹ ਜਿਹੜੇ ਕਰਦਾ ਪਿਆ ਹੈ, ਇਹ ਜੁਮਲੇਬਾਜ਼ੀਆਂ ਕਰ ਕਰਕੇ ਇੱਥੋਂ ਅੱਗੇ ਕਿਸੇ ਨੇ ਕੁਛ ਨਹੀਂ ਖੱਟਿਆ, ਨਾ ਕੋਈ ਪੱਲੇ ਪਾ ਕੇ ਗਿਆ। ਬੰਦ ਕਰਕੇ ਕੰਮ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ। ਔਰ ਜੇ ਕੰਮ ਚੱਲਦਾ ਰਿਹਾ, ਸਿਹਤ ਮੰਤਰੀ ਸਾਹਿਬ ਨੂੰ 2 ਦਿਨ ਦੂਰ ਨਹੀਂ ਗਾ ਜਦੋਂ ਇਹਨੂੰ ਆਪਣੀ ਸਰਕਾਰ ਵੱਲੋਂ ਇਹਨੂੰ ਇਲਾਜ ਕਰਵਾਉਣਾ ਪੈਣਾ ਇਹਦਾ ਜੀ, ਬਠਾਵੀਆਂ ਮਾਰੀ ਜਾਂਦਾ। ਬਿਲਕੁਲ ਜੀ, ਸ਼ਾਇਦ ਲੱਸੀ ਦੇ ਨਾਲ ਹੀ ਕਰਨਗੇ ਉਦੋਂ ਗੱਲ। ਤੇ ਆ ਗਾਂ ਦੇ ਉੱਤੇ ਗੱਲ ਆ ਕੇ ਨਿਬੜ ਜਾਂਦੀ ਆ। ਤੇ ਪਿਛਲੇ ਦਿਨਾਂ ਦੇ ਵਿੱਚ ਉਹ ਜਿਹੜੇ ਵਿਧਾਇਕ ਨੇ ਘੋੜਾ ਕੁੱਟ ਜਿਹੜਾ ਜੀ ਕੀਤਾ ਸੀਗਾ, ਤੇ ਉਹ ਪਿਛਲੇ ਦਿਨੀ ਉਸਦੀ ਮੌਤ ਵੀ ਹੋ ਗਈ ਆ। ਤੇ ਉਹ ਮੇਨਕਾ ਕਹਿੰਦੀ ਕਿਹੜੀ ਖੁੱਡ ਦੇ ਵਿੱਚ ਆ ਹੁਣ? ਨਾ ਜੀ, ਉਹ ਪਸ਼ੂ ਪ੍ਰੇਮ ਹੈ, ਇਹਨਾਂ ਦੇ ਮਨ 'ਚ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ। ਪਰ ਜਿਹੜਾ ਖਾਕੀ ਪ੍ਰੇਮ ਹੈ ਨਾ, ਉਹ ਸਾਰੇ ਪ੍ਰੇਮਾਂ ਤੋਂ ਵੱਡਾ। ਜਦੋਂ ਇਹਨਾਂ ਦੇ ਆਪਦੇ ਤੇ ਆ ਜਾਂਦੀ ਹੈ, RSS ਦੇ ਬੰਦਿਆਂ ਤੇ ਆ ਜਾਂਦੀ ਹੈ, ਉਹ ਫਿਰ ਖਾਕੀ ਨਿੱਕਰ ਵਾਲਾ ਪ੍ਰੇਮ ਜਗ ਪੈਂਦਾ ਨਾ ਜੀ। ਫਿਰ ਪਸ਼ੂ ਪ੍ਰੇਮ ਹੈ ਜਿਹੜਾ, ਜਾਂ ਹੋਰ ਦੁਨਿਆਵੀ ਪ੍ਰੇਮ ਹੈ, ਉਹ ਪਿੱਛੇ ਰਹਿ ਜਾਂਦਾ ਜੀ। ਹਾਂ, ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਸੁਖਬੀਰ ਨੂੰ ਮੂੰਹ ਤੇ ਹੀ ਸੁਣਾਈਆਂ ਕਿਸਾਨ ਨੇ ਖਰੀਆਂ। ਇਹ ਬਰਨਾਲੇ ਦੇ ਵਿੱਚ ਗਏ ਸਨ ਕੱਲ, ਉੱਥੇ 2 ਵਾਰੀ ਇਹਨਾਂ ਦਾ ਪੰਡਾਲ ਪਿਛਲੀ 2 ਵਾਰੀ ਖਾਲੀ ਰਿਹਾ ਸੀ। ਉਹ ਖਾਲੀ ਕੁਰਸੀਆਂ ਚਮਕਦੀਆਂ ਸਨ, ਜਿਵੇਂ ਉਹ ਬੀਬਾ ਰਣਜੀਤ ਕੌਰ ਦਾ ਗਾਣਾ ਸੀ, ਖਾਲੀ ਘੋੜੀ ਹਿਣਕਦੀ ਉੱਤੇ ਨੀ ਦੀਦਾ ਵੀਰ। ਓਦਾਂ ਹੀ ਕੁਰਸੀਆਂ ਤੇ ਵੀ ਕੋਈ ਨੀ ਵੀਰ ਦੀਦਾ ਸੀਗਾ। ਤੇ ਫਿਰ ਉਹ ਖਾਲੀ ਕੁਰਸੀਆਂ ਅਖਬਾਰਾਂ ਤੇ ਚਮਕਦੀਆਂ ਪਈਆਂ ਸਨ। ਐਤਕੀ ਇਹਨਾਂ ਨੇ ਉਹ ਨੌਬਤ ਨਹੀਂ ਆਉਣ ਦਿੱਤੀ। ਐਤਕੀ ਪਹਿਲਾਂ ਹੀ ਆਸੇ ਪਾਸੇ ਇਲਾਕਿਆਂ ਚੋਂ ਮਨਰੇਗਾ ਜੋ ਮਜ਼ਦੂਰ ਜਿਹੜੇ ਗਰਜਾਂ 'ਚ ਬੱਝੇ ਹੁੰਦੇ, ਉਹ ਸਾਰੇ ਲਿਆ ਕੇ ਉਹਨਾਂ ਨੇ ਕੁਰਸੀ ਤੇ ਬਿਰਾਜਮਾਨ ਕੀਤੇ ਹੋਏ ਸਨ, ਕੁਰਸੀਆਂ ਤੇ ਬਿਰਾਜਮਾਨ ਕਰਵਾ ਦਿੱਤੇ ਸਨ ਕਿ ਕੋਈ ਕੈਮਰਾ ਜਿਹੜਾ ਖਾਲੀ ਕੁਰਸੀਆਂ ਨੂੰ ਨਾ ਫੜ ਸਕੇ। ਚੰਗਾ ਰਸ਼ ਕਰ ਲਿਆ। ਸੰਬੋਧਨ ਕਰਨ ਲੱਗ ਪਏ ਸਰਦਾਰ ਸੁਖਬੀਰ ਸਿੰਘ ਬਾਦਲ, ਕਹਿੰਦੇ ਜੀ ਜੇਕਰ ਟੋਪੀਆਂ ਵਾਲਿਆਂ ਦੀ ਸਰਕਾਰ ਬਣ ਗਈ, ਉਹਨਾਂ ਤੋਂ ਝੋਨਾ ਨਹੀਂ ਖਰੀਦਿਆ ਜਾਣਾ, ਤੁਸੀਂ ਮੰਡੀਆਂ 'ਚ ਰੁਲ ਜਾਓਗੇ। ਪੰਡਾਲ ਦੇ ਵਿੱਚ ਦੁਖੀ ਹੋਇਆ ਕੋਈ ਕਿਸਾਨ ਵੀ ਬੈਠਾ ਸੀ, ਉਹ ਉੱਠ ਪਿਆ, ਕਹਿੰਦਾ ਮਹਾਰਾਜ ਹੁਣ ਕਿਹੜਾ ਅਸੀਂ ਇੱਥੇ ਸੁੱਖ ਭੋਗਦੇ ਪਏ ਹਾਂ, ਹੁਣ ਵੀ ਤਾਂ ਸਾਡਾ ਹਾਲ ਹੋਈ ਹੈ। ਜੇ ਉਹ ਕਰ ਜਾਣਗੇ ਤਾਂ ਕੋਈ ਗੱਲ ਨਹੀਂ, ਸਾਡੀ ਤੇ ਜੂਨ 'ਚ ਇਹ ਕੁਛ ਲਿਖਿਆ। ਤੇ ਦੱਸਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਿੰਟਾਂ ਸਕਿੰਟਾਂ 'ਚ ਆਪਣਾ ਭਾਸ਼ਣ ਨਿਬੇੜਿਆ ਤੇ ਉੱਥੋਂ ਤੁਰਦੇ ਬਣੇ। ਵੈਸੇ ਕੱਲ ਇਹਨਾਂ ਦਾ ਦਿਨ ਹੀ ਮਾੜਾ ਸੀ, ਕੱਲ ਦਾ ਦਿਨ ਇਹਨਾਂ ਦਾ ਮਾੜਾ ਇਸ ਕਰਕੇ ਸੀ ਕਿ ਬਰਨਾਲਿਓਂ ਗੁਰਦਾਸਪੁਰ ਚਲੇ ਗਏ, ਤੇ ਗੁਰਦਾਸਪੁਰ ਉੱਥੇ ਜਾ ਕੇ ਇਹਨਾਂ ਨੇ ਆਪਣਾ ਬਿਜਲੀ ਵਾਲਾ ਰਾਗ ਛੇੜ ਲਿਆ। ਜਿਵੇਂ ਗਾਉਣ ਵਾਲਿਆਂ ਦੇ ਕਈ ਰਾਗ ਹੁੰਦੇ, ਇਹਨਾਂ ਕੋਲ ਬਿਜਲੀ ਰਾਗ ਵੀ ਇੱਕ, ਇਹਨਾਂ ਨੇ ਆਪਦਾ ਉੱਥੇ ਬਿਜਲੀ ਰਾਗ ਛੇੜ ਲਿਆ। ਜਦੋਂ ਬਿਜਲੀ ਰਾਗ ਛੇੜਿਆ ਕਿ ਬਿਜਲੀ ਸਰਪਲਸ ਹੋ ਗਈ ਜੀ, ਪਾਕਿਸਤਾਨ ਨੂੰ ਵੀ ਘੱਲਾਂਗੇ, ਇਹ ਕਰਾਂਗੇ, ਉਹ ਕਰਾਂਗੇ, ਤੇ ਉਸੇ ਵੇਲੇ ਜਿਹੜੀ ਪੰਡਾਲ 'ਚ ਸੀ ਬਿਜਲੀ ਕੋਲ ਉੱਥੇ ਵੀ ਦੱਸੀ ਜੀ ਬਿਲਕੁਲ। ਕੰਮ ਜਿੱਦਾਂ ਦੇ ਕੀਤੇ ਉਹੀ ਚੀਜ਼ਾਂ ਜਿਹੜੀਆਂ ਹੁਣ ਬਾਹਰ ਨਿਕਲਦੀਆਂ ਆ। ਇਹ ਤਾਂ ਕੋਈ ਕਰ ਨਹੀਂ ਰਿਹਾ ਵੀ ਕਿਸੇ ਹੋਰ ਦੇ ਵਿੱਚੋਂ ਤਾਰ ਵੜਤੀ ਹੋਵੇ। ਅਗਲੀ ਗੱਲ ਆਪਾਂ ਕਰੀਏ, ਜਰਮਨੀ ਗੁਰਦੁਆਰੇ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ, ਉਸ ਮਾਮਲੇ ਦੇ ਵਿੱਚ ਇੱਕ ਹੋਰ ਪੱਖ ਸਾਹਮਣੇ ਆਇਆ। ਜਰਮਨੀ ਗੁਰਦੁਆਰੇ ਦਾ ਜਿਹੜਾ ਮਾਮਲਾ ਸੀਗਾ, ਐਸਨ ਦੇ ਸ਼ਹਿਰ ਦੇ ਵਿੱਚ ਹੋਇਆ, ਜਿਹੜਾ ਗੁਰਦੁਆਰੇ ਤੇ ਹਮਲਾ ਜਿਹਦੇ ਵਿੱਚ 3 ਜ਼ਖਮੀ ਹੋ ਗਏ ਸਨ, ਉਹਨਾਂ 'ਚ ਇੱਕ ਗ੍ਰੰਥੀ ਸਿੰਘ ਵੀ ਸੀ। ਉਸ ਹਮਲੇ ਦੇ ਵਿੱਚ ਇੱਕ ਖੁਲਾਸਾ ਜਿਹੜਾ ਹੁਣ ਸਾਡਾ ਇੰਡੀਅਨ ਮੀਡੀਆ, ਜਿਹੜਾ ਭਾਰਤੀ ਮੀਡੀਆ, ਉਹ ਕਰਦਾ ਪਿਆ ਕਿ ਹਮਲੇ ਦੀਆਂ ਤਾਰਾਂ ਜਿਹੜੀਆਂ IS ਦੇ ਨਾਲ ਜੁੜ ਗਈ, ਕਿਉਂਕਿ ਜਿਹੜੇ ਸ਼ੱਕੀ ਵਿਅਕਤੀ 2 ਗ੍ਰਿਫਤਾਰ ਕੀਤੇ ਗਏ, ਉਹਨਾਂ 'ਚੋਂ ਇੱਕ ਵਿਅਕਤੀ ਜਿਹੜਾ ਹੈ ਉਹ ਫੇਸਬੁੱਕ ਤੇ ਜਾਂ ਹੋਰ ਇੰਟਰਨੈਟ ਸਾਈਟਾਂ ਜਿਹੜੀਆਂ, ਉਹਨਾਂ ਤੇ ਉਹ ਜਿਹੜੀ IS ਪੱਖੀ ਸਮੱਗਰੀ ਹੈ, ਉਹਨਾਂ ਨੂੰ ਉਹ ਲਾਈਕ ਕਰਦਾ ਹੈ, ਉਹਨਾਂ ਨੂੰ ਫੋਲੋ ਕਰਦਾ ਹੈ। ਇਸ ਆਧਾਰ ਤੇ ਇਹ ਕਹਿ ਰਹੇ ਆ ਕਿ IS ਦੇ ਨਾਲ ਉਹਨਾਂ ਦੇ ਸੰਬੰਧ ਹੋ ਸਕਦੇ। ਹਾਲਾਂਕਿ ਪੁਸ਼ਟ ਗੱਲ ਕੋਈ ਨਹੀਂ ਉੱਥੋਂ ਆਈ, ਕੋਈ ਉੱਥੋਂ ਦੀ ਏਜੰਸੀ ਨੇ ਜਾਂ ਉੱਥੋਂ ਦੀ ਪੁਲਿਸ ਨੇ ਕੋਈ ਅਧਿਕਾਰਤ ਤੌਰ ਤੇ ਇਸ ਗੱਲ ਤੇ ਮੋਹਰ ਨਹੀਂ ਲਾਈ ਕਿ IS ਦੇ ਨਾਲ ਇਹਨਾਂ ਲੋਕਾਂ ਦੇ ਸੰਬੰਧ, ਜਾਂ ਇਹੀ ਪੱਕੇ ਲੋਕ ਆ ਜਿਨ੍ਹਾਂ ਨੇ ਇਹ ਧਮਾਕਾ ਕਰਵਾਇਆ ਸੀ। ਦੂਜੀ ਗੱਲ, ਸਭ ਤੋਂ ਵੱਡੀ ਜਿਹੜੀ ਗੱਲ ਹੈ ਇਸ ਮਾਮਲੇ 'ਚ ਆਉਂਦੀ ਹੈ ਕਿ ਕੁਛ ਦਿਨ ਪਹਿਲਾਂ ਹੀ ਇਹਨਾਂ ਦੀਆਂ ਏਜੰਸੀਆਂ, ਇਹਨਾਂ ਦੇ ਜਿਹੜਾ ਮੀਡੀਆ, ਉਹਨਾਂ ਨੇ ਇਹ ਗੱਲ ਬੜੀ ਹਿੱਕ ਠੋਕ ਕੇ ਕਹੀ ਕਿ ਸਿੱਖ ਜਥੇਬੰਦੀਆਂ ਨੇ IS ਦੇ ਨਾਲ ਹੱਥ ਮਿਲਾ ਲਿਆ। ਤੇ ਕੀ ਗੱਲ, ਹੁਣ ਹੱਥ ਏਡੀ ਛੇਤੀ ਛੁੱਟ ਗਿਆ ਕਿ IS ਨੇ ਉਹਨਾਂ ਸਿੱਖਾਂ ਦੇ ਗੁਰਦੁਆਰੇ ਤੇ ਹਮਲਾ ਕਰ ਦਿੱਤਾ। ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਕਹਿੰਦੇ ਕਿ IS ਦੇ ਨਾਲ ਗੱਠਜੋੜ ਕਰ ਲਿਆ, ਦੂਜੇ ਪਾਸੇ ਕਹਿੰਦੇ ਕਿ IS ਨੇ ਉਹਨਾਂ ਦੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਵਾ ਦਿੱਤਾ। ਸਮਝ ਤੋਂ ਪਰੇ ਦੀ ਗੱਲ ਹੈ। ਪਰ ਜੋ ਵੀ ਹੈ, ਉੱਥੇ ਜੋ ਮਾੜਾ ਹੋਇਆ
ਉਹਦੇ ਵਿੱਚ ਸੱਚ ਨਿੱਤਰ ਕੇ ਸਾਹਮਣੇ ਆਉਣਾ ਚਾਹੀਦਾ ਔਰ ਇੱਥੋਂ ਦੇ ਮੀਡੀਆ ਨੂੰ ਵੀ ਫੈਸਲਾ ਕਰਨਾ ਚਾਹੀਦਾ ਕਿ IS ਜਿਹੜੀ ਹੈ ਉਹ ਸਿੱਖਾਂ ਦੇ ਨਾਲ ਗੱਠਜੋੜ 'ਚ ਹੈ ਜਾਂ ਸਿੱਖਾਂ ਦੇ ਨਾਲ ਵਿਰੋਧ 'ਚ ਹੈ। ਪਹਿਲਾਂ ਇਹ ਵੀ ਫੈਸਲਾ ਕਰ ਲੈਣਾ ਚਾਹੀਦਾ। ਜੀ 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 ਅਗਲੀ ਆਪਾਂ ਗੱਲ ਕਰੀਏ, ਭਗਵੇਂ ਅੱਤਵਾਦ ਦੇ ਕੇਸਾਂ 'ਚ ਧੜਾ-ਧੜ ਮੁੱਕਰ ਰਹੇ ਨੇ ਗਵਾਹ। ਭਗਵਾਂ ਅੱਤਵਾਦ ਦਾ ਸ਼ਬਦ ਜਿਹੜਾ UPA ਸਰਕਾਰ ਦੇ ਵਿੱਚ ਜਿਹੜਾ ਤਤਕਾਲੀਨ ਗ੍ਰਹਿ ਮੰਤਰੀ ਹੁੰਦਾ ਸੀ ਉਹਦੇ ਮੂੰਹ ਪਹਿਲੀ ਵਾਰੀ ਸੁਣਿਆ ਗਿਆ ਸੀ ਕਿ ਬੜਾ ਰੱਜ ਕੇ ਬਵਾਲ ਹੋਇਆ ਸੀ। ਪਰ ਉਦੋਂ ਬਾਅਦ ਇਸ ਅੱਤਵਾਦ ਦੇ ਜਿਹੜੇ ਕਿੱਸੇ ਬੜੇ ਸਾਹਮਣੇ ਆਏ ਸਨ। ਸਮਝੌਤਾ ਐਕਸਪ੍ਰੈਸ, ਅਜਮੇਰ ਸ਼ਰੀਫ ਦਰਗਾਹ ਦੇ ਬਾਹਰ ਹੋਇਆ ਹਮਲਾ, ਫਿਰ ਮਾਲੇਗਾਮ ਬੰਬ ਧਮਾਕਾ, ਇਹ ਸਾਰੇ ਜਿਹੜੇ ਧਮਾਕੇ ਹੋਏ ਸਨ ਇਹਨਾਂ ਦੇ ਵਿੱਚ ਜਾਨੀ ਨੁਕਸਾਨ ਵੀ ਇੱਕ ਵਿਸ਼ੇਸ਼ ਫਿਰਕੇ ਦਾ ਹੋਇਆ। ਉਹ ਬੰਦੇ ਵੀ ਉਸ ਵਿਸ਼ੇਸ਼ ਫਿਰਕੇ ਦੇ ਫੜੇ ਗਏ ਤੇ ਬਦਨਾਮੀ ਵੀ ਉਸ ਵਿਸ਼ੇਸ਼ ਫਿਰਕੇ ਦੀ ਹੋਈ। ਕਰ ਕੌਣ ਰਿਹਾ ਸੀਗਾ? ਕਰ ਰਹੇ ਸੀਗੇ ਭਗਵੇਂ ਲੋਕ, ਭਗਵੇਂ ਝੰਡੇ ਜਿਨ੍ਹਾਂ ਨੇ ਚੁੱਕੇ ਹੋਇਆ। ਸਭ ਕੁਝ ਸਾਹਮਣੇ ਆ ਗਿਆ ਸੀਗਾ। ਉਸ ਸਮੇਂ ਕਰਨਲ ਪੁਰੋਹਿਤ, ਪ੍ਰਗਿਆ ਸਾਧਵੀ, ਅਸੀਮਾ ਨੰਦ ਸਾਰੇ ਫੜੇ ਗਏ ਸਨ। ਅਸੀਮਾ ਨੰਦ ਖੁਦ ਇਕਬਾਲ ਕਰਦਾ ਸੀਗਾ ਕਿ ਇਹ ਸਾਰਾ ਕੰਮ ਜਿਹੜਾ ਉਹ ਅਸੀਂ ਕੀਤਾ। ਕਰਨਲ ਪੁਰੋਹਿਤ ਨੇ ਸਾਨੂੰ ਟ੍ਰੇਨਡ ਕੀਤਾ ਸੀ, ਉਹ ਮਿਲਟਰੀ ਸੀ, ਸਾਜੋ ਸਮਾਨ ਵੀ ਸਾਰਾ ਉਧਰੋਂ ਮੁਹੱਈਆ ਹੋਇਆ ਸੀ, ਸਭ ਕੁਝ ਸਾਫ਼ ਹੋ ਗਿਆ ਸੀ। UPA ਸਰਕਾਰ ਤੋਂ ਇੰਨੀ ਹਿੰਮਤ ਨਹੀਂ ਸੀ ਹੋਈ ਕਿ ਇਸ ਚੀਜ਼ ਦਾ ਫੈਸਲਾ ਕਰ ਸਕੇ, ਕਿਉਂਕਿ ਆਖਰ ਨੂੰ ਤੇ ਹਿੰਦੂ ਵੋਟ ਬੈਂਕ ਦਾ ਜਿਹੜਾ ਰੌਲਾ ਪੈ ਜਾਂਦਾ ਉਹਨਾਂ ਤੋਂ ਇਹ ਹਿੰਮਤ ਨਹੀਂ ਹੋਈ। ਅੱਗੇ ਸਰਕਾਰ ਜਦੋਂ ਬਦਲੀ ਨਾਲ ਦੀ ਨਾਲ ਇਸ ਕੇਸ ਦੇ ਜਿਹੜੇ ਸੀਗੇ ਉਹ ਚਾਲ ਚੱਲਣ ਬਦਲ ਗਏ। ਅਸੀਮਾ ਨੰਦ ਜਿਹੜਾ ਪਹਿਲਾਂ ਇਕਬਾਲੀਆ ਸੀ ਤੇ ਅੰਬਾਲੇ ਜੇਲ੍ਹ ਦੇ ਵਿੱਚ ਬੰਦ ਸੀ, ਨਾਲ ਦੀ ਨਾਲ ਹੀ ਉਹਦੀ ਜ਼ਮਾਨਤ ਮੋਦੀ ਸਰਕਾਰ ਬਣਨ ਤੋਂ ਬਾਅਦ ਨਾਲ ਦੀ ਨਾਲ ਜ਼ਮਾਨਤ ਜਿਹੜੀ ਉਹਦੀ ਹਾਈਕੋਰਟ 'ਚ ਲੱਗੀ, ਚੰਡੀਗੜ੍ਹ ਹਾਈਕੋਰਟ 'ਚ। ਉਹ ਕੇਂਦਰ ਦੇ ਵਿੱਚੋਂ ਨਾਲ ਦੀ ਨਾਲ ਅਧਿਕਾਰਤ ਤੌਰ ਤੇ ਇਹ ਬਿਆਨ ਆ ਗਿਆ ਕਿ ਅਸੀਂ ਉਹਦੀ ਜ਼ਮਾਨਤ ਦਾ ਵਿਰੋਧ ਨਹੀਂ ਕਰਾਂਗੇ। ਇਹ ਸਾਰਿਆਂ ਦਾ ਮੱਥਾ ਠਣਕਿਆ ਵੀ ਇਹ ਕੀ ਗੱਲ ਹੈ। ਨਾਲ ਦੀ ਨਾਲ ਜਿਹੜਾ ਅਸੀਮਾ ਨੰਦ ਸੀ ਉਹ ਵੀ ਮੁੱਕਰ ਗਿਆ। ਉਹ ਕਹਿੰਦਾ ਜੀ ਜਿਹੜਾ ਬਿਆਨ ਦਿੱਤਾ ਸੀਗਾ ਇਕਬਾਲੀਆ ਬਿਆਨ, ਉਹਦੇ ਜ਼ਬਰਦਸਤੀ ਦਵਾਇਆ ਸੀਗਾ। ਸੋ ਉਦੋਂ ਵਿਰੋਧ ਹੋਇਆ ਕਿ ਕਿਉਂ ਨਹੀਂ ਤੁਸੀਂ ਵਿਰੋਧ ਕਰੋਗੇ, ਤਾਂ ਫਿਰ ਇਹਨਾਂ ਨੇ ਪੈਰ ਪਿਛਾੜੀ ਖਿੱਚ ਲਏ। ਪਰ 4 ਦਿਨ ਪਹਿਲਾਂ ਉਹ ਕਰਨਲ ਪੁਰੋਹਿਤ ਸੀਗਾ ਜਿਹੜਾ, ਉਹਨੂੰ ਵੀ ਕਲੀਨ ਚਿੱਟ ਮਿਲ ਗਈ। ਹੁਣ ਖਬਰ ਇਹ ਆ ਰਹੀ ਹੈ ਕਿ ਇਸ ਕੇਸ ਦੇ ਨਾਲ ਜੁੜੇ 45 ਗਵਾਹ ਜਿਹੜੇ 35 ਸੱਟੇ ਮੁੱਕਰ ਗਏ ਔਰ ਉਹਨਾਂ ਦੇ ਵਿੱਚੋਂ ਇੱਕ ਤੇ ਇੱਕ ਰਾਜ ਦਾ ਮੰਤਰੀ ਸੀ ਜਿਹਨੇ ਪਹਿਲਾਂ ਕਿਹਾ ਸੀ ਕਿ ਸੁਨੀਲ ਜੋਸ਼ੀ ਜਿਹੜਾ ਬਾਅਦ ਦੇ ਵਿੱਚ ਭੇਦ ਭਰੀ ਹਾਲਤ ਦੇ ਵਿੱਚ ਮਰ ਗਿਆ ਸੀਗਾ, ਭੇਦ ਭਰੇ ਹਾਲਤ ਦੇ ਵਿੱਚ ਉਹਦੀ ਮੌਤ ਹੋ ਗਈ ਸੀ, ਇਹਨਾਂ ਦੇ ਨਾਲ ਦਾ ਹੀ ਸੀ। ਉਹਨੇ ਪਹਿਲਾਂ ਕਿਹਾ ਸੀਗਾ, ਰਣਧੀਰ ਸਿੰਘ ਸੀਗਾ ਸ਼ਾਇਦ ਉੱਤਰਾਖੰਡ ਦਾ ਉਹ ਮਿਨਿਸਟਰ ਸੀਗਾ, ਉਹਨੇ ਕਿਹਾ ਸੀਗਾ ਕਿ ਮੈਂ ਸੁਨੀਲ ਜੋਸ਼ੀ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ। ਪਰ ਅੱਜ ਕੱਲ੍ਹ ਉਹ ਵੀ ਮੁੱਕਰ ਗਿਆ, ਕਹਿੰਦਾ ਜੀ ਨਾ ਮੈਂ ਤੇ ਕਦੇ ਉਹਨੂੰ ਮਿਲਿਆ ਹੀ ਨਹੀਂ ਸੀ। ਇਹ ਜਿਹੜੇ 45 ਗਵਾਹ ਔਰ NIA ਜਿਹੜੇ ਇਹ ਗਵਾਹ ਮੁੱਕਰ ਰਹੇ ਆ ਉਹਨਾਂ ਨੂੰ ਲੈ ਕੇ ਬੜੀ ਚਿੰਤਤ। ਉਹ ਕਹਿੰਦੇ ਕਿ ਅਸੀਂ ਜੋ ਕੇਸ ਤਿਆਰ ਕੀਤਾ ਸੀ ਸਾਰੇ ਕੇਸ ਦੀ ਫੂਕ ਨਿਕਲ ਗਈ ਹੈ। 45 ਗਵਾਹਾਂ ਦਾ ਮੁੱਕਰਨ ਦਾ ਮਤਲਬ ਹੈ ਇਸ ਕੇਸ ਦਾ ਮਰ ਜਾਣਾ। ਹੁਣ ਅਸੀਮਾ ਨੰਦ ਦੇ ਬਿਆਨ ਦੀ ਆਪਾਂ ਗੱਲ ਕਰੀਏ, ਅੱਜ ਜਿਹੜੇ ਆਧਾਰ ਤੇ ਇਹਨਾਂ ਦੇ ਕੇਸ ਕਮਜ਼ੋਰ ਕੀਤੇ ਜਾ ਰਹੇ, ਅਸੀਮਾ ਨੰਦ ਕਹਿੰਦਾ ਹੈ ਕਿ ਮੇਰਾ ਇਕਬਾਲੀਆ ਬਿਆਨ ਸੀਗਾ ਜਿਹੜਾ ਜਿਹਦੇ ਆਧਾਰ ਤੇ ਸਾਰਾ ਕੁਝ ਚੱਲਿਆ ਕਿ ਇਹ ਜੀ ਡਾਂਗ ਦੇ ਜ਼ੋਰ ਤੇ ਦਵਾਇਆ ਗਿਆ। ਤੇ ਇਹੀ ਗੱਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਵਕੀਲ ਵੀ ਕਹਿੰਦਾ ਹੈ ਨਾ ਕਿ ਉਹ ਜਿਹੜਾ ਇਕਬਾਲੀਆ ਬਿਆਨ ਜਿਹਦੇ ਆਧਾਰ ਤੇ ਤੁਸੀਂ ਉਹਨੂੰ ਫਾਂਸੀ ਲਾਇਆ, ਬਾਅਦ ਦੇ ਵਿੱਚ 25 ਸਾਲ ਤੋਂ ਜੇਲ੍ਹ 'ਚ ਛਡਾਇਆ, ਉਹ ਬਿਆਨ ਜਿਹੜਾ ਹੈ ਆਧਾਰ ਮੰਨਿਆ ਤੁਸੀਂ, ਉਹ ਪੁਲਿਸ ਨੇ ਜਬਰੀ ਦਵਾਇਆ। ਇਹੀ ਗੱਲ ਅਫਜ਼ਲ ਗੁਰੂ ਕਹਿੰਦਾ ਮਰ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹ ਨਿਰਪੱਖ ਢੰਗ ਨਾਲ ਕਿਤੇ ਜਿਹੜਾ ਹੈ ਇਹਨਾਂ ਕੇਸਾਂ ਦੇ ਵਿੱਚ ਕਿਤੇ ਨਾ ਕਿਤੇ ਪਿੱਛੋਂ ਕੋਈ ਨਾ ਕੋਈ ਖੇਡ ਖੇਡਿਆ ਜਾ ਰਿਹਾ। ਜੀ ਜੀ ਜੀ, ਜਿਹੜੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਵੀ ਇਹ ਕਿੱਥੋਂ ਖੇਡ ਚੱਲ ਰਹੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਇੱਕ ਦਲਿਤ ਤੋਂ 51,000 ਰੁਪਈਆ ਗੋਲਕ ਚ ਪਵਾਇਆ। ਇਹ ਘਟਨਾ ਜਿਹੜੀ ਬੁਰਜ ਢਿਲਵਾਂ ਪਿੰਡ ਮਾਨਸਾ ਜ਼ਿਲ੍ਹੇ ਦੀ ਉੱਥੇ ਸੀਗੀ ਜੀ। ਤੇ ਉਹ ਕੋਈ ਦਲਿਤ ਵਿਅਕਤੀ ਸੀਗਾ ਜਿਹੜਾ ਪਿੰਡ ਦੇ ਵਿੱਚ ਇੰਜਨ ਠੀਕ ਠੁਕ ਕਰਨ ਦੀ ਜਿਹੜੀ ਦੁਕਾਨ ਕਰਦਾ ਸੀਗਾ। ਉੱਥੇ ਲਾਗੇ ਅਕਾਲੀਆਂ ਦੇ ਕਿਤੇ ਪੋਸਟਰ ਲੱਗੇ ਸਨ ਤੇ ਰਾਤ ਨੂੰ ਪੋਸਟਰਾਂ ਤੇ ਕੋਈ ਕਾਲਾ ਤੇਲ ਮਲ ਗਿਆ, ਕਾਲਖ ਮਲ ਗਿਆ ਜੀ। ਉਹ ਜਿਨ੍ਹਾਂ ਦੇ ਪੋਸਟਰਾਂ ਤੇ ਮਲੀ ਸੀਗੀ ਉਹਨਾਂ ਨੇ ਆ ਕੇ ਇਹਨੂੰ ਘੇਰ ਲਿਆ। ਲక్ష్మణ ਸਿੰਘ ਦਾ ਨਾਂ ਸੀ ਦੁਕਾਨ ਵਾਲਾ, ਕਿ ਇਹ ਜਿਹੜਾ ਤੇਲ ਗਿਆ ਅਸੀਂ ਇਹਦੀ ਵਾਸ਼ਨਾ ਲੈ ਕੇ ਸੁੰਘੀ ਹੈ ਕਿ ਹੋ ਸਕਦਾ ਤੇਲ ਤੇਰੀ ਦੁਕਾਨ ਤੇ ਗਿਆ, ਕਿਉਂਕਿ ਹੋਰ ਤੇ ਕੋਈ ਨਿਸ਼ਾਨੀ ਨਹੀਂ ਨਾ। ਕਾਲਾ ਤੇਲ ਤੇ ਟੋਕਿਆਂ ਦੇ ਲਾਉਣ ਲਈ ਹਰੇਕ ਘਰ 'ਚ ਪਿਆ ਹੁੰਦਾ ਪਿੰਡਾਂ 'ਚ। ਉਹਨਾਂ ਨੇ ਬਸ ਉਹ ਦੁਕਾਨ ਵੇਖ ਕੇ ਕਹਿਤਾ ਜੀ ਨਹੀਂ ਇਹ ਤਾਂ ਤੇਰੀ ਦੁਕਾਨ ਤੋਂ ਗਿਆ। ਉਹਨੂੰ ਘੇਰ ਲਿਆ ਚਾਰ ਚੁਫੇਰਿਓਂ। 7-8 ਦਿਨ ਲਗਾਤਾਰ ਉਹਨੂੰ ਪੁਲਿਸ ਬਿਨਾਂ ਕਿਸੇ ਪਰਚਾ ਦਰਜ ਕੀਤੇ ਤੋਂ ਉਹਨੂੰ ਥਾਣੇ ਬੁਲਾ ਲੈਂਦੀ, ਪੁੱਛ ਪੜਤਾਲ ਕਰਦੀ, ਕਦੇ ਪੰਚਾਇਤ 'ਚ ਬੁਲਾ ਲਿਆ ਜਾਂਦਾ। ਅੱਕ ਕੇ ਨਵੇੜਾ ਹੋਇਆ ਜੀ ਕਿ 51,000 ਰੁਪਇਆ ਤੈਨੂੰ ਡਨ।
ਔਰ ਉਸ ਬੰਦੇ ਨੇ ਡਰਦੇ ਨੇ, ਭੈਭੀਤ ਹੋਏ ਨੇ, ਉਹ ਜਿਹੜੇ ਪੈਸੇ ਸੀ ਗੋਲਕ ਦੇ ਵਿੱਚ ਪਾ ਦਿੱਤੇ। ਗ੍ਰੰਥੀ ਸਿੰਘ ਵੀ ਕਹਿੰਦਾ ਮੈਂ ਪਾਠ ਕਰਦਾ ਪਿਆ ਸੀ, ਪੈਸੇ ਪਾ ਗਿਆ, ਮੈਨੂੰ ਨਹੀਂ ਪਤਾ ਕਿੰਨੇ ਆ। ਹੁਣ ਪੁਲਿਸ ਵੀ ਮੁੱਕਰ ਗਈ, ਕਹਿੰਦੇ ਜੀ ਜੋ ਕੀਤਾ ਫਿਰ ਪੰਚਾਇਤ ਨੇ ਗਲਤ ਕੀਤਾ। ਪੰਚਾਇਤ ਵੀ ਮੁੱਕਰ ਗਈ, ਉਹ ਕਹਿੰਦੇ ਜੀ ਇਹ ਤਾਂ ਆਪਦੇ ਪੱਧਰ ਤੇ ਅਕਾਲੀਆਂ ਨੇ ਨਿਬੇੜ ਲਿਆ, ਸਾਡਾ ਦੇ ਵਿੱਚ ਕੋਈ ਰੋਲ ਹੀ ਹੈ ਨਹੀਂ। ਪਰ ਇਹ ਦੇਖੋ ਰੌਲਾ ਕਾਹਦਾ, ਰੌਲਾ ਪੋਸਟਰਾਂ ਦਾ। ਔਰ ਇਹ ਜੰਗ ਪਿੰਡਾਂ ਦੇ ਵਿੱਚ ਪਹੁੰਚ ਗਈ ਪੋਸਟਰਾਂ ਦੀ। ਅੱਗੇ ਕਦੇ ਨਹੀਂ ਸੀ ਵੇਖਿਆ, ਚੋਣਾਂ ਅੱਗੇ ਵੀ ਹੁੰਦੀਆਂ ਸਨ, ਲੋਕ ਆਪੋ ਆਪਣੇ ਬਨੇਰਿਆਂ ਤੇ ਝੰਡਾ ਲਾ ਲੈਂਦੇ ਸੀ, ਚਲੋ ਠੀਕ ਆ, ਕੋਈ ਉਹ ਲੜੀਆਂ ਜੀਆਂ ਬੰਨ ਲੈਂਦਾ ਹੁੰਦਾ ਸੀਗਾ, ਕੋਈ ਝੰਡਾ ਲਾ ਲੈਂਦਾ, ਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਸੀ। ਅੱਜ ਕੱਲ੍ਹ ਤੇ ਵੱਡੇ ਬੱਸ ਜਿਹੜੇ ਹੋਰਡਿੰਗ ਲੱਗੇ ਹੋਏ ਆ, ਪਿੰਡਾਂ ਤੱਕ ਫਲੈਕਸ ਜੰਗ ਲੱਗ ਰਹੀ ਹੈ, ਉਹ ਲਾਉਂਦੇ ਆ ਤੇ ਕੋਈ ਦੂਜੀ ਪਾਰਟੀ ਉਹਦੇ ਤੋਂ ਵੱਡਾ ਲਾ ਦਿੰਦੀ ਹੈ। ਸੋ ਇਹ ਇੱਕ ਵੱਖਰੇ ਤਰ੍ਹਾਂ ਦਾ ਸਿਆਸੀ ਸੱਭਿਆਚਾਰ ਜਿਹੜਾ ਆ ਉਹ ਪਿੰਡਾਂ ਤੱਕ ਪਹੁੰਚ ਗਿਆ। ਮੈਂ ਇੱਕ ਦੇਖ ਰਿਹਾ ਸੀਗਾ ਜੀ, ਇੱਥੇ ਹੋਰਡਿੰਗ ਬੋਰਡ ਦੇ ਉੱਤੇ ਫੋਟੋ ਲੱਗੀ ਸੀ ਤੇ ਕਿਸੇ ਬੰਦੇ ਦੀ ਫੋਟੋ ਨਾ ਲੱਗੀ, ਉਹਨੇ ਅਗਲੇ ਦਿਨ ਉਸੇ ਹੋਰਡਿੰਗ ਤੇ ਪੌੜੀ ਲਾ ਕੇ ਆਪਣਾ ਪੋਸਟਰ ਕੱਟ ਕੇ ਉੱਤੇ ਚਕੇਤਾ। ਜਿਹਦੇ ਤੇ ਲੱਗੀ ਸੀ ਫੋਟੋ, ਜਿਹਦੇ ਕਰਕੇ ਉਹਦੀ ਫੋਟੋ ਨਹੀਂ ਸੀ ਲਾਈ ਗਈ, ਉਹਦੇ ਉੱਤੇ ਉਹਨੇ ਆਪਣੀ ਫੋਟੋ ਖਿਚਵਾ ਕੇ ਪ੍ਰਿੰਟ ਕਰਵਾ ਕੇ ਆਪਣਾ ਵੱਡਾ ਸਾਰਾ ਪੋਸਟਰ ਲਾ ਦਿੱਤਾ। ਸੋ ਇਹ ਜਿਹੜਾ ਹਾਲ ਹੈ ਉਹ ਇਹ ਇੱਥੋਂ ਤੱਕ ਸਿਆਸਤ ਨੇ ਸਾਡਾ ਕਰ ਦਿੱਤਾ ਕਿ ਭਾਈਚਾਰਾ ਜਿਹੜਾ ਸਾਡਾ, ਸਾਂਝੀਵਾਲਤਾ ਸਾਡੀ ਉਹ ਖਾ ਗਈ। ਪਰ ਇਹ 51,000 ਰੁਪਏ ਦਾ ਡੰਨ ਪਾਉਣਾ ਇੱਕ ਸਿਰਫ ਪੋਸਟਰ ਦੀ ਕਾਲਕ ਤੋਂ, ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪੋਸਟਰ ਦਿਹਾੜੀ 'ਚ ਪਾੜੇ ਜਾਂਦੇ ਆ, ਤਾਂ ਇਹ ਗੱਲ ਤੋਂ 51,000 ਰੁਪਇਆ ਭਰਾਉਣਾ ਬਹੁਤ ਗਲਤ ਗੱਲ ਹੈ। ਵੱਡਿਆਂ ਨੂੰ ਤੇ ਜਦੋਂ ਇਹ ਸਜ਼ਾ ਵੀ ਦਿੰਦੇ ਆ ਤੇ ਉਹ ਸੇਵਾ ਬਣ ਜਾਂਦੀ ਹੈ, ਛੋਟਿਆਂ ਨੂੰ ਜਦੋਂ ਸੇਵਾ ਵੀ ਲਾਉਂਦੇ ਉਹ ਸਜ਼ਾ ਬਣ ਜਾਂਦੀ ਹੈ। ਇਹ ਸੋਚਣਾ ਚਾਹੀਦਾ ਹੈ। ਦੂਜੀ ਗੱਲ ਕਿ ਇੱਥੇ ਮਾਨਸਾ ਦੇ ਵਿੱਚ ਇੱਕ ਅਕਾਲੀ ਨੇ ਇਸ ਕਰਕੇ ਉਹ ਦਲਿਤਾਂ ਦਾ ਬਾਈਕਾਟ ਕਰਵਾ ਦਿੱਤਾ ਸੀ, ਕਿਉਂਕਿ ਉਹ ਗੱਡੀ ਭਰ ਕੇ ਉਹਦੀ ਰੈਲੀ ਦੇ ਨਾਲ ਨਹੀਂ ਸੀ ਗਏ। ਇਹਨਾਂ ਚੀਜ਼ਾਂ ਤੇ ਖਿਆਲ ਰੱਖਣਾ ਚਾਹੀਦਾ। ਲੋਕ ਇਸ ਸਿਆਸਤ ਤੋਂ ਸਾਂਝੀਵਾਲਤਾ ਨੂੰ ਬਚਾਉਣ ਦੀ, ਨਹੀਂ ਤੇ ਬਿਲਕੁਲ ਜਿਹੜੀ ਬਚੀ ਕੁਚੀ ਉਹ ਵੀ ਖਾ ਜਾਏਗੀ। ਬਿਲਕੁਲ। ਤੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਵੀ ਸਿੱਖ ਸੰਘਰਸ਼ ਦੇ ਜਿਹੜੇ ਜੁਝਾਰੂ ਆ ਤੇ ਕਈ ਦਹਾਕਿਆਂ ਤੋਂ ਕੈਦ ਦੇ ਵਿੱਚ ਰਹੇ ਆ, ਭਾਈ ਗੁਰਦੀਪ ਸਿੰਘ ਖਹਿਰਾ, ਉਹਨਾਂ ਨੂੰ ਪੈਰੋਲ ਤੇ ਕੇਂਦਰੀ ਜੇਲ੍ਹ ਗੁਮਟਾਲਾ ਤੋਂ ਜਿਹੜੇ ਜੀ ਰਿਹਾਈ ਮਿਲੀ ਆ। ਇਹ ਬੜੀ ਵਧੀਆ ਖਬਰ ਹੈ ਜੀ ਉਹਨਾਂ ਦੇ ਪਰਿਵਾਰ ਲਈ, ਉਹਨਾਂ ਦੇ ਲਈ ਕਿ ਤਕਰੀਬਨ ਮੇਰੇ ਖਿਆਲ ਨਾਲ ਉਹ ਵੀ 25-26 ਸਾਲ ਤੋਂ ਅੰਦਰ ਸਨ ਜੀ। ਬੜਾ ਲੰਮਾ ਸਮਾਂ ਹੁੰਦਾ, ਬੜਾ ਵਕਬਾ ਵੱਡਾ ਹੁੰਦਾ। ਪੈਰੋਲ ਮਿਲੀ ਆ ਉਹਨਾਂ ਨੂੰ, ਮੇਰੇ ਖਿਆਲ ਨਾਲ ਪਹਿਲਾਂ ਸ਼ਾਇਦ ਯੂਪੀ ਦੀ ਜੇਲ੍ਹ ਦੇ ਵਿੱਚ ਬੰਦ ਸਨ, ਉੱਥੋਂ ਇੱਧਰ ਸ਼ਿਫਟ ਕੀਤੇ ਗਏ ਅੰਮ੍ਰਿਤਸਰ ਥੋੜੇ ਮਹੀਨੇ ਪਹਿਲਾਂ, ਤਾਂ ਇੱਥੋਂ ਪੈਰੋਲ ਜਿਹੜੀ ਉਹਨਾਂ ਦੀ ਸੰਭਵ ਹੋ ਸਕੀ ਹੈ। ਪੈਰੋਲ ਦੇਖੋ 25-15 ਜਿੰਨੇ ਵੀ 1.5-2-2.5 ਦਹਾਕੇ ਹੈ, ਇਹ ਬਹੁਤ ਵੱਡਾ ਸਮਾਂ ਹੈ ਜੀ, ਕਿਉਂਕਿ ਇੱਕ ਪੀੜ੍ਹੀ ਜੰਮ ਕੇ ਵਿਆਹੁਣ ਜੋਗੀ ਹੋ ਜਾਂਦੀ ਤੇ 20-25 ਸਾਲ ਦੀ ਉਮਰ ਚ ਤੇ ਅੱਗੇ ਤੀਜੀ ਪੀੜ੍ਹੀ ਆ ਜਾਂਦੀ ਹੈ। ਉਹਨਾਂ ਨੂੰ ਪੈਰੋਲ ਇੰਨੇ ਸਮੇਂ ਬਾਅਦ ਮਿਲੀ ਹੈ। ਘੱਟੋ ਘੱਟ ਪੈਰੋਲ ਤੇ ਨਿਯਮਤ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਲਗਾਤਾਰ ਜਿਹੜੇ ਕੈਦੀ ਦਾ ਹੱਕ ਆ ਤਾਂ ਇਹਨਾਂ ਨੂੰ ਮਿਲੀ ਹੈ। ਪੈਰੋਲ ਨਹੀਂ, ਹੁਣ ਇਹਨਾਂ ਦੀ ਤਾਂ ਪੱਕੀ ਰਿਹਾਈ ਦੀ ਸੋਚਣਾ ਚਾਹੀਦਾ। ਜਿਹੜੇ ਇਹੋ ਜਿਹੇ ਕੈਦੀ ਆ ਉਹਨਾਂ ਨੂੰ ਪੱਕੀ ਰਿਹਾਈ ਦਿੱਤੀ ਜਾਵੇ, ਜਿਨ੍ਹਾਂ ਨੇ ਸਾਰੀਆਂ ਜਵਾਨੀਆਂ ਆਪਣੀਆਂ ਇੱਥੇ ਗਾਲ ਲਈਆਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਲਈ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਵੀ ਲਗਭਗ ਇੰਨਾ ਹੀ ਸਮਾਂ ਹੋ ਗਿਆ। ਤੇ ਜੇ ਗੱਲ ਕਰੀਏ ਉਧਰ ਜੋ ਸੰਘਰਸ਼ ਕਰ ਰਹੇ ਨੇ ਸੂਰ ਸਿੰਘ ਖਾਲਸਾ ਵਰਗੇ, ਜਾਂ ਜਿਹੜੇ ਹੋਰ ਭੱਜ ਨੱਠ ਕਰਦੇ ਪਏ ਲੋਕ, ਉਹਨਾਂ ਸਾਰਿਆਂ ਲਈ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਸ਼ੁਭ ਸੰਕੇਤ ਹੈ ਕਿ ਚਲੋ ਦੇਰ ਨਾਲ ਸਹੀ, ਥੋੜਾ ਕਰਨਾ ਸਹੀ, ਕੁਝ ਲੋਕ ਹੈ ਜਿਹੜੇ ਵਾਪਸ ਘਰਾਂ ਨੂੰ ਤੇ ਜਾ ਰਹੇ ਆ। ਜੀ ਬਿਲਕੁਲ, ਇਸੇ ਉਮੀਦ ਦੇ ਨਾਲ ਵੀ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਹੀ ਹੁੰਦਾ ਰਹੇਗਾ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ, ਸਤਿ ਸ੍ਰੀ ਅਕਾਲ। ਸਰੋਤੋ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਆ, ਤੇ ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨੂੰ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।